ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੁੱਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਅਮਨੁਰ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲੈਨੂਵੁੱਡ ਤੋਂ, ਗੁਰਚਰਨ ਸਿੰਘ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ ਤੋਂ, ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਵਰਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨੇ ਮਾਸੋ ਹੋਤਾ 209-277-0113 2092770113 ਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਆ ਉਹ ਤੁਸੀਂ ਆਰਡਰ ਕਰ ਸਕਦੇ ਹੋ। ਇਹਨਾਂ ਦੇ ਪੀਜ਼ੇ ਆਰਡਰ ਕਰਨ ਦੇ ਇਹਨਾਂ ਦੀ ਵੈਬਸਾਈਟ chicagopizzatwist.com ਵਿਜ਼ਿਟ ਕਰੋ ਅਤੇ 10% ਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਆਓ ਆਪਣੀਆਂ ਅੱਜ ਦੀਆਂ ਖਬਰਾਂ ਦੇ ਉੱਤੇ ਨਜ਼ਰ ਬਣਾਉਣੀ ਸ਼ੁਰੂ ਕਰਦੇ ਹਾਂ। ਮਿੰਟੂ ਜੀ, ਭਾਜਪਾ ਨੇ ਕਹਿੰਦੇ ਜੰਮੂ ਕਸ਼ਮੀਰ ਦੇ ਵਿੱਚ ਸਮਰਥਨ ਵਾਪਸ ਲਿਆ, ਜੰਮੂ ਕਸ਼ਮੀਰ ਦੀ ਸਰਕਾਰ ਡਿੱਗੀ। ਬਿਲਕੁਲ ਤੁਸੀਂ ਸਹੀ ਸੁਣਿਆ। ਫਕੀਰ ਤੇ ਉਹਦੇ ਸਾਥੀ ਝੋਲਾ ਚੁੱਕ ਕੇ ਕਸ਼ਮੀਰ ਛੱਡ ਚੁੱਕੇ ਆ। ਤੇ ਕਸ਼ਮੀਰ ਹੈ ਜਿਹੜਾ ਉਹ ਰਹਿ ਗਿਆ ਗਵਰਨਰ ਰਾਜ ਜੋਗਾ। ਸੋ ਇਹ ਅੱਗੇ ਗਵਰਨਰ ਰਾਜ ਲੱਗਦਾ ਜਾਂ ਕੋਈ ਸਰਕਾਰ ਬਣਾਉਂਦਾ, ਵੈਸੇ ਉੱਥੇ ਪਤਾ ਨਹੀਂ ਲੱਗਦਾ, ਕਿਉਂਕਿ ਦੋ ਪਰਿਵਾਰ ਆ ਉੱਥੇ ਵੀ। ਉਹ ਦੋ ਪਰਿਵਾਰ ਆ ਜਿਹੜੇ ਉਹ ਕਿਹੜੀ ਤਕੜੀ 'ਚ ਤੁੱਲ ਜਾਣਗੇ, ਕਿਸੇ ਦਾ ਕੋਈ ਇਤਬਾਰ ਨਹੀਂ ਹੈਗਾ ਹਾਲ ਦੀ ਘੜੀ, ਕਿਉਂਕਿ 20 ਮਹੀਨੇ ਇੱਥੇ ਬਕਾਇਆ ਪਏ ਰਾਜ ਦੇ। ਕੁਛ ਵੀ ਹੋ ਸਕਦਾ, ਸੰਭਾਵਨਾ ਇਹ ਨਹੀਂ ਹੈ ਕਿ ਇਕੱਲਾ ਗਵਰਨਰ ਹੀ ਰਾਜ ਚੱਲੂਗਾ, ਕੋਈ ਜੋੜ ਤੋੜ ਵੀ ਲੱਗ ਸਕਦਾ, ਕਿਉਂਕਿ ਇਹ ਭਾਰਤੀ ਰਾਜਨੀਤੀ ਆ। ਖੈਰ ਇਹ ਜਿਹੜੀ ਅੱਜ ਮੈਂ ਕਹੂੰਗਾ ਕਿ ਇੱਕ ਵੱਡੀ ਸਿਆਸੀ ਘਟਨਾ ਵਾਪਰੀ ਆ, ਇਹਦਾ ਮੁੱਢ ਵੱਜਾ ਭਾਰਤੀ ਜਨਤਾ ਪਾਰਟੀ ਨੇ ਜਦੋਂ ਐਲਾਨ ਕਰ ਦਿੱਤਾ। ਔਰ ਇਹਨਾਂ ਦੇ ਜਿਹੜੇ ਮਹਾਂ ਮੰਤਰੀ ਰਾਮ ਮਾਧਵ, ਉਹਨੇ ਸਾਰਿਆਂ ਦੇ ਸਾਹਮਣੇ ਆ ਕੇ ਆਖਿਆ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਸਲਾਹ ਦੇ ਨਾਲ ਇਹ ਫੈਸਲਾ ਲਿਆ ਗਿਆ ਕਿ PDP ਦੇ ਨਾਲ ਹੋਣਾ ਇਹਨਾਂ ਨਹੀਂ ਛੱਡ ਦਿੱਤੇ ਜਾਣ। ਸੋ ਇਹ ਕਹਿੰਦਾ ਕਿ ਰਾਸ਼ਟਰ ਹਿੱਤ ਦੇ ਵਿੱਚ ਇਹ ਫੈਸਲਾ ਲਿਆ ਗਿਆ ਤੇ ਹੁਣ ਰਾਸ਼ਟਰਪਤੀ ਸ਼ਾਸਨ ਹੀ ਇੱਥੇ ਇੱਕ ਮਾਤਰ ਜਿਹੜਾ ਉਹ ਬਦਲ ਰਹਿ ਗਿਆ। ਤੇ ਰਾਮ ਮਾਧਵ ਨੇ ਅੱਗੇ ਕੁਛ ਗੱਲਾਂ ਕਹੀਆਂ, ਵੈਸੇ ਤੇ ਉਹ ਕਾਫੀ ਲੰਮੀ ਚੌੜੀ ਪ੍ਰੈਸ ਕਾਨਫਰੰਸ ਸੀ, ਪਰ ਮੈਂ ਤੁਹਾਨੂੰ ਸਾਰਾ ਇਸ਼ੂ ਦੱਸ ਦੇਣਾ। ਉਹ ਕਹਿੰਦਾ ਕਿ ਜੀ ਰਾਜ ਦੇ ਵਿੱਚ ਅੱਤਵਾਦ, ਹਿੰਸਾ, ਕੱਟੜਪੰਥ ਕਾਫੀ ਹੱਦ ਤੱਕ ਵੱਧ ਗਿਆ ਤੇ ਮੌਲਿਕ ਅਧਿਕਾਰ ਆ ਜਿਹੜੇ ਮਨੁੱਖਾਂ ਦੇ ਉਹ ਖਤਰੇ 'ਚ ਪੈ ਗਏ ਸੀਗੇ। ਸਰਕਾਰ ਜਿਹੜੀ ਹੈ ਉਹ ਕਾਨੂੰਨ ਵਿਵਸਥਾ ਤੇ ਆਪਣੀ ਪਕੜ ਜਿਹੜੀ ਹੈ ਬੜੀ ਢਿੱਲੀ ਕਰ ਬੈਠੀ ਸੀ। ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਇਹਦੀ ਇੱਕ ਉਦਾਹਰਨ ਹੈ, ਇੱਕ ਮਿਸਾਲ ਹੈ, ਨਜ਼ੀਰ ਆ। ਸੋ ਇਸ ਕਰਕੇ ਅਸੀਂ ਇਹ ਸਭ ਕੁਛ ਵੇਖਿਆ ਔਰ ਫਿਰ ਜੋ ਸੀਜ਼ ਫਾਇਰ ਦਾ ਉਲੰਘਣ ਹੋਇਆ ਉਹਨੂੰ ਰੋਕਣ ਦਾ ਵੀ ਕਾਫੀ ਯਤਨ ਕੀਤਾ ਗਿਆ, ਪਰ PDP ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕਰਨ 'ਚ ਅਸਫਲ ਰਹੀ। ਹਾਲਾਂਕਿ ਉਹ ਕਹਿੰਦੇ ਕਿ ਸਾਡੇ ਨੇਤਾ ਜਿਹੜੇ ਉਹ ਜੰਮੂ ਤੇ ਲਦਾਖ ਦੇ ਵਿੱਚ ਵਿਕਾਸ ਕਾਰਜ ਜਿਹੜੇ ਕਰਦੇ ਰਹੇ, ਪਰ ਉਹਨਾਂ ਨੂੰ ਦਿੱਕਤਾਂ ਖੜੀਆਂ ਕਰ ਦਿੱਤੀਆਂ ਗਈਆਂ। ਸੋ ਇਸ ਕਰਕੇ ਅਸੀਂ ਕੁੱਲ ਮਿਲਾ ਕੇ ਇਸ ਸਰਕਾਰ ਤੋਂ ਬਾਹਰ ਆ ਗਏ। ਉਹਨਾਂ ਦੀ ਸਫਾਈ ਸੀ। ਉਧਰ ਬੀਬੀ ਮੁਫਤੀ ਮਹਿਬੂਬਾ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ। ਉਹ ਕਹਿੰਦੀ ਕਿ ਦੇਖੋ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਇਹ ਕੰਮ ਕੀਤਾ ਅੱਜ, ਉਹਦੇ ਤੇ ਕੋਈ ਸਾਨੂੰ ਬਹੁਤੀ ਹੈਰਾਨੀ ਨਹੀਂ, ਅਸੀਂ ਕੋਈ ਉਹਦੇ ਤੇ ਸੁਣ ਨਹੀਂ ਹੋਏ, ਸਾਨੂੰ ਉਮੀਦ ਇਹੋ ਜਿਹੀ ਸੀਗੀ ਇਹਨਾਂ ਦੇ ਨਾਲ। ਉਹ ਕਹਿੰਦੇ ਕਿ ਪਹਿਲਾਂ ਤੇ ਸਾਨੂੰ ਤਾਲਮੇਲ ਬਿਠਾਉਣ 'ਚ ਕਈ ਮਹੀਨੇ ਲੱਗ ਗਏ। ਮਕਸਦ ਸੀਗਾ ਕਿ ਜੰਮੂ ਕਸ਼ਮੀਰ 'ਚ ਸ਼ਾਂਤੀ ਵਾਪਸ ਆਵੇ, ਬੜਾ ਵਧੀਆ ਸਾਡਾ ਵਿਜ਼ਨ ਸੀਗਾ, ਪਰ ਭਾਰਤੀ ਜਨਤਾ ਪਾਰਟੀ ਦੇ ਆਉਣ ਨਾਲ ਇੱਥੇ ਮੁਸਲਮਾਨਾਂ 'ਚ ਡਰ ਪੈਦਾ ਹੋ ਗਿਆ। ਰਾਜ ਦੇ ਜਿਹੜੇ ਲੋਕ ਸੀਗੇ ਉਹ ਆਰਟੀਕਲ 370 ਨੂੰ ਲੈ ਕੇ ਡਰ ਗਏ, ਕਿਉਂਕਿ ਧਾਰਾ 370 ਤੁਹਾਨੂੰ ਪਤਾ ਹੀ ਆ ਉਹ ਸਪੈਸ਼ਲ ਦਰਜਾ ਦਿੰਦੀ ਆ। ਤਾਂ ਅੱਗੇ ਉਹਨਾਂ ਨੇ ਕਿਹਾ ਕਿ ਆਰਟੀਕਲ 370 ਨੂੰ ਅਸੀਂ ਬਚਾਈ ਰੱਖਿਆ, ਇਹ ਸਾਡੀ ਇੱਕ ਬਹੁਤ ਵੱਡੀ ਪ੍ਰਾਪਤੀ ਆ।
ਤੇ ਉਹਨਾਂ ਨੇ ਆਪਣਾ ਗੱਠਜੋੜ ਜਿਹੜਾ ਤੋੜਿਆ। ਇਹਦੇ 'ਚ ਸਾਨੂੰ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਹੋਈ। ਖੈਰ ਇਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕਰ ਦਿੱਤੀ। ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅੱਗੇ ਕੁਛ ਵੀ ਹੋ ਸਕਦਾ, ਕਿਉਂਕਿ ਜੇ ਤੁਸੀਂ ਸਮੀਕਰਨ ਦੇਖੋਗੇ PDP ਕੋਲ 28 ਆ, ਭਾਰਤੀ ਜਨਤਾ ਪਾਰਟੀ ਕੋਲ ਉੱਥੇ 25 ਸੀਟਾਂ, ਨੈਸ਼ਨਲ ਕਾਨਫਰੰਸ ਦੇ ਕੋਲ ਅਬਦੁੱਲੇ ਆ ਜਿਹੜੇ ਉਹਨਾਂ ਕੋਲ 15, ਕਾਂਗਰਸ ਕੋਲ 12 ਤੇ ਜਿਹੜੇ ਅਦਰਸ ਆ ਉਹਨਾਂ ਕੋਲ 9 ਆ, ਕੁੱਲ 99 ਸੀਟਾਂ। ਤਾਂ 44-45 ਤੇ ਪਹੁੰਚਣਾ। PDP 28 ਹੈਗੀ ਆ ਤੇ ਜੇ ਇਹਦੇ ਨਾਲ ਮੰਨ ਲਓ ਨੈਸ਼ਨਲ ਕਾਨਫਰੰਸ ਆ ਜਾਂਦੀ ਹੈ ਤਾਂ ਗੱਲ ਬਣ ਜਾਂਦੀ ਹੈ। ਜੇ ਕਾਂਗਰਸ ਤੇ ਜਿਹੜੇ ਅਦਰਸ ਆ ਉਹ ਰਲ ਕੇ ਆ ਜਾਂਦੇ ਤਾਂ ਗੱਲ ਬਣ ਜਾਂਦੀ, ਯਾਨੀ ਗੱਲ ਕੋਈ ਵੀ ਬਣ ਸਕਦੀ ਹੈ। ਪਰ ਦੂਸਰੇ ਪਾਸੇ ਇਸ ਗੱਠਜੋੜ ਦੇ ਵਿੱਚ ਜਿਹੜਾ ਤਰੇੜ ਪਿਆ, ਇਹ ਹੁਣ ਵੱਖੋ ਵੱਖਰੇ ਕਿਆਫੇ ਲਾਏ ਜਾ ਰਹੇ ਆ ਕਿ ਦੇਖੋ ਇੱਕ ਸਾਈਡ ਇਹਨਾਂ ਨੇ ਸੀਜ਼ ਫਾਇਰ ਕੀਤਾ ਸੀ, ਜਿਹਨੂੰ ਵਨ ਸਾਈਡਡ ਸੀਜ਼ ਫਾਇਰ ਵੀ ਕਹਿ ਸਕਦੇ ਆ, ਪਰ ਉਹਦੇ ਵਿੱਚ ਹੀ ਪੱਤਰਕਾਰ ਸ਼ੁਜਾਤ ਬੁਖਾਰੀ ਮਾਰਿਆ ਗਿਆ। ਔਰੰਗਜ਼ੇਬ ਮੁੰਡਾ ਸੀਗਾ, ਚੁੱਕ ਕੇ ਉਹ ਮਾਰ ਦਿੱਤਾ ਗਿਆ, ਫੌਜੀ ਸੀਗਾ। ਤਾਂ ਇਸ ਤੋਂ ਬਾਅਦ PDP ਪ੍ਰਤੀ ਜਿਹੜੀ ਹੈ ਲੋਕਾਂ ਦੀ ਨਾਰਾਜ਼ਗੀ ਜਾਂ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਸੀ ਉਹਦੀ ਨਾਰਾਜ਼ਗੀ ਕਾਫੀ ਹੱਦ ਤੱਕ ਵਧੀ। ਫਿਰ ਕਠੂਆ ਗੈਂਗਰੇਪ ਹੋਇਆ, ਉਹਦਾ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ ਕਿ ਉਸ ਮਾਮਲੇ ਦੇ ਵਿੱਚ ਵੀ PDP ਤੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਫਸ ਪਈਆਂ ਸੀਗੀਆਂ ਦੋਨੇ ਆਪਸ ਦੇ ਵਿੱਚ। ਫਿਰ ਪੱਥਰਬਾਜ਼ਾਂ ਵਾਲਾ ਮਾਮਲਾ ਸੀਗਾ, ਉਹਦੇ ਵਿੱਚ ਵੀ ਦੇਖੋ ਮਹਿਬੂਬਾ ਨੇ ਬੜੇ ਜ਼ੋਰ ਦੇ ਨਾਲ ਆਖਿਆ ਸੀਗਾ ਕਿ ਪੱਥਰਬਾਜ਼ਾਂ ਤੇ ਜਿਹੜੇ ਕੇਸ ਆ ਉਹ ਵਾਪਸ ਕੀਤੇ ਜਾਣ। ਤਾਂ ਕੇਸ ਵਾਪਸ ਵੀ ਕਰ ਲਏ ਕੇਂਦਰ ਨੇ, ਪਰ ਬਾਅਦ ਦੇ ਵਿੱਚ ਪੱਥਰਬਾਜ਼ੀ ਦੀਆਂ ਘਟਨਾਵਾਂ ਜਿਹੜੀਆਂ ਉਹ ਲਗਾਤਾਰ ਉੱਥੇ ਫੇਰ ਵਾਪਰਦੀਆਂ ਰਹੀਆਂ। ਇਸ ਤੋਂ ਇਲਾਵਾ ਜੇ ਆਪਾਂ ਸਭ ਤੋਂ ਵੱਡੀ ਗੱਲ ਵੇਖੀਏ ਕਿ ਭਾਰਤੀ ਜਨਤਾ ਪਾਰਟੀ ਨੇ ਉੱਥੇ ਇੱਕ ਤਰ੍ਹਾਂ ਨਾਲ ਜੂਆ ਖੇਡਿਆ ਸੀਗਾ, ਜਿਵੇਂ ਅੱਜ ਸੁਬਰਾਮਨੀਅਮ ਸਵਾਮੀ ਨੇ ਵੀ ਕਿਹਾ, ਕਹਿੰਦੇ ਜੇ ਗੱਲ ਨਹੀਂ ਬਣੀ ਗੱਲ ਪੁੱਠੀ ਪੈ ਗਈ। ਸੋ ਭਾਰਤੀ ਜਨਤਾ ਪਾਰਟੀ ਨੇ ਜੰਮੂ ਕਸ਼ਮੀਰ ਦੇ ਵਿੱਚ ਆਪਣੇ ਰਾਜ ਲਈ ਸਭ ਕੁਛ ਕੀਤਾ ਸੀਗਾ, ਪਰ ਹੁਣ ਅੱਗੇ ਆਪਣੇ ਫਿਰ ਰਾਜ ਵਾਸਤੇ ਕਰਨ ਦਾ ਯਤਨ ਕੀਤਾ, ਕਿਉਂਕਿ 2019 ਹੈ ਤਾਂ ਮੇਰੇ ਖਿਆਲ ਦੇ ਨਾਲ ਇੱਥੋਂ ਹੀ ਇੱਕ ਨਵਾਂ ਅਧਿਆਇ ਸ਼ੁਰੂ ਹੋਏਗਾ 2019 ਲਈ। ਤਾਂ ਇਹ ਹੁਣ ਕਹਿਣਗੇ ਜਿਵੇਂ ਅੱਜ ਤੁਸੀਂ ਮੈਂ ਜਿਵੇਂ ਤੁਹਾਨੂੰ ਉਹਨਾਂ ਦੀ ਪ੍ਰੈਸ ਕਾਨਫਰੰਸ ਦਾ ਸਾਰਾਂਸ਼ ਦੱਸਿਆ, ਉਹ ਕਹਿੰਦੇ ਆ ਕਿ ਮੌਲਿਕ ਅਧਿਕਾਰਾਂ ਦਾ ਹਨਨ ਹੋ ਰਿਹਾ ਸੀ, ਉੱਥੇ ਕੱਟੜਪੰਥ ਵੱਧ ਗਿਆ ਸੀ, ਅੱਤਵਾਦ ਵੱਧ ਗਿਆ ਸੀ। ਭਾਈ ਸਾਹਿਬ ਤੁਸੀਂ ਤੇ ਉਹ ਨੋਟਬੰਦੀ ਕਰਕੇ ਅੱਤਵਾਦੀਆਂ ਦਾ ਲੱਕ ਹੀ ਤੋੜ ਦਿੱਤਾ ਸੀਗਾ, ਹੁਣ ਅੱਤਵਾਦ ਕਿੱਥੋਂ ਆ ਗਿਆ? ਸੋ ਇਹ ਕਹਿੰਦੇ ਹੁਣ ਅੱਤਵਾਦ ਵੱਧ ਗਿਆ ਜੀ, ਕੱਟੜਪੰਥ ਵੱਧ ਗਿਆ, ਅੱਤਵਾਦ ਘਟਿਆ ਕਦੋਂ ਸੀ ਕਸ਼ਮੀਰ 'ਚ? ਸੋ ਹੁਣ ਵੇਖਿਆ ਕਿ 2019 ਆ ਗਿਆ, ਲੋਕ ਇਸ ਗੱਠਜੋੜ ਤੋਂ ਵੀ ਕਾਫੀ ਖਫਾ ਸੀ। ਖਾਸ ਤੌਰ ਤੇ ਦੇਖੋ ਵਾਪਰਦਾ ਕੀ ਹੈ ਕਿ ਜੰਮੂ ਦੇ ਵਿੱਚ ਔਰ ਲਦਾਖ ਸਾਈਡ, ਇਹਨਾਂ ਦੋ ਸਾਈਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਭਾਰੀ ਹੈ। ਜੇ ਕਸ਼ਮੀਰ ਘਾਟੀ ਦੇਖੀਏ ਉੱਥੇ ਇਹਨਾਂ ਦਾ PDP ਵਾਲਿਆਂ ਦਾ ਜ਼ੋਰ ਆ। ਤਾਂ ਇਹਨਾਂ ਨੂੰ ਇਹ ਲੱਗਿਆ ਕਿ ਹੁਣ ਦੇਖੋ ਅਸੀਂ ਰਾਜ ਭਾਗ ਤੇ ਭੋਗ ਲਿਆ, ਸਾਰੀ ਮਲਾਈ ਆ ਜਿਹੜੀ ਛਕਣੀ ਸੀ ਛਕ ਲਈ ਆ, ਹੁਣ ਜਾਂਦੀ ਵਾਰੀ ਜਿਹੜੀ ਪੱਕੀ ਵੋਟ ਹੈ ਜਿਹੜੀ ਸਾਡੇ ਨਾਲ ਖਫਾ ਨਾ ਹੋ ਜਾਵੇ ਕਿਤੇ। ਤਾਂ ਇਸ ਕਰਕੇ ਇਹਨਾਂ ਨੇ ਇੱਕ ਦਾ ਖੇਡਿਆ। ਔਰ ਇਹਦੇ ਵਿੱਚ ਇਹ ਵੀ ਹੈ ਕਿ ਜਿਹਨੂੰ ਕਤਾਰਬੰਦੀ ਆਪਾਂ ਕਹਿੰਦੇ ਆ, ਸੋ ਉਹ ਵੀ ਕਰਨ ਦਾ ਯਤਨ ਹੋ ਸਕਦਾ, ਨਾ ਕਿ ਮੈਸੇਜ ਇੱਕ ਦਿੱਤਾ ਜਾ ਸਕੇ ਕਿ ਦੇਖੋ ਜੀ ਅਸੀਂ ਹਿੰਦੂਆਂ ਦੇ ਆ ਜਿਹੜੇ ਉਹ ਸੱਚੇ ਸੁੱਚੇ ਰਹਿ ਪਏ ਆ, ਸੱਚੇ ਸੁੱਚੇ ਅਸੀਂ ਇਹਨਾਂ ਦੇ ਨੁਮਾਇੰਦੇ ਆ, ਕਿਉਂਕਿ ਰਾਸ਼ਟਰਵਾਦੀ ਲੋਕ ਆ। ਜਿਵੇਂ ਸਾਨੂੰ ਲੱਗਿਆ ਕਿ ਉੱਥੇ ਘਟਨਾਵਾਂ ਜਿਹੜੀਆਂ ਵੱਧਦੀਆਂ ਪਈਆਂ PDP ਵਾਲੇ ਹੀ ਇਹ ਸਾਰਾ ਕੁਛ ਕਰਾ ਰਹੇ ਆ, ਤੇ ਸਾਨੂੰ ਲੱਗਿਆ ਕਿ ਗੱਠਜੋੜ ਦਾ ਜਿਹੜਾ ਧਰਮ ਹੈ ਉਹ ਆਖਦਾ ਪਿਆ ਕਿ ਗੱਠਜੋੜ ਛੱਡ ਕੇ ਬਾਹਰ ਆ ਜਾਓ, ਅਸੀਂ ਬਾਹਰ ਆ ਜਾਓ। ਸੋ ਇਹ ਇੱਕ ਹੱਥਕੰਡਾ ਵਰਤਿਆ ਜਾਊਗਾ। ਪਰ ਦੂਜੇ ਪਾਸੇ ਜਿਹੜੀ ਬੀਬੀ ਆ ਉਹਨੇ ਆਪਣੇ ਲੋਕਾਂ ਨੂੰ ਖੁਸ਼ ਕਰਨਾ, ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚੋਂ ਵੀ ਝਲਕਾਂ ਮਿਲ ਗਈਆਂ। ਸੋ ਅੱਗੇ ਕੀ ਹੁੰਦਾ ਕੀ ਵਾਪਰਦਾ ਇੰਤਜ਼ਾਰ ਕਰਨਾ ਪਊਗਾ। ਪਰ ਅੱਜ ਜੋ ਵਾਪਰਿਆ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਮੈਂ ਕਹੂੰਗਾ ਕਿ ਮਜਬੂਰ ਦੀ ਲਾਚਾਰ ਦੀ ਲੱਗੀ ਆ, ਕਿਉਂਕਿ ਹੋਰ ਇਹਨਾਂ ਕੋਲ ਕੋਈ ਚਾਰਾ ਨਹੀਂ ਸੀ ਰਹਿ ਗਿਆ। ਕਸ਼ਮੀਰ ਦੇ ਵਿੱਚ ਸਾਰਾ ਕੁਛ ਇਹਨਾਂ ਨੇ ਕਰਕੇ ਦੇਖ ਲਿਆ, ਬਾਜ਼ੀ ਪੁੱਠੀ ਪਈ ਆ। ਪਰ ਅਸੀਂ ਇੱਕ ਚੀਜ਼ ਮੰਨ ਕੇ ਚੱਲੀਏ ਕਿ ਕਸ਼ਮੀਰ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਆਪਣੀ ਡਿਫੀਟ ਚੱਲ ਕੇ ਆਈ ਹੈ, ਕਿਉਂਕਿ ਬਹੁਤ ਉਮੀਦ ਸੀਗੀ ਕਿ ਕਸ਼ਮੀਰ ਦਾ ਮਸਲਾ ਹੱਲ ਕਰਨਗੇ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੰਦਸੌਰ 'ਚ ਮਾਰੇ ਗਏ ਕਿਸਾਨਾਂ ਦੇ ਮਾਮਲੇ ਦੀ ਰਿਪੋਰਟ ਆਈ। ਦੇਖੋ ਇਹ 6 ਕਿਸਾਨ ਮਾਰੇ ਗਏ ਸਨ, ਤੁਹਾਨੂੰ ਪਤਾ ਹੀ ਆ ਜੂਨ ਪਿਛਲੀ ਜਿਹੜੀ ਸੀਗੀ ਉਸ ਮਹੀਨੇ 6 ਤਰੀਕ ਸੀ ਸ਼ਾਇਦ, ਤਾਂ ਇਹ ਕਿਸਾਨ ਜਿਹੜੇ ਆ ਉਸ ਅੰਦੋਲਨ ਦੇ ਵਿੱਚ ਮਾਰੇ ਗਏ ਸੀਗੇ। ਜਦੋਂ ਇਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਸਰਕਾਰ ਕੋਲ ਰੱਖਣੀਆਂ ਚਾਹੀਦੀਆਂ ਸੀਗੀਆਂ, ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਨੋਟ ਕਰਨ ਵਾਲੀ ਹੈ ਕਿ ਦੇਖੋ ਜਦੋਂ ਇਹ ਕਤਲਕਾਂਡ ਵਾਪਰਿਆ
ਤਾਂ ਉਦੋਂ ਬਾਅਦ ਰਾਹੁਲ ਗਾਂਧੀ ਉੱਥੇ ਬੜਾ ਧੱਕ ਧਕਾ ਕੇ ਲੰਘਣ ਗਿਆ ਚਲਾ ਸੀਗਾ ਕਿ ਮੈਂ ਮੱਧ ਪ੍ਰਦੇਸ਼ ਦੇ ਬਾਰਡਰ ਨੂੰ ਪਾਰ ਕਰਕੇ ਉਸ ਜਗ੍ਹਾ ਤੇ ਜਾਣਾ ਜਿੱਥੇ ਮੰਦਸੌਰ ਦੇ ਵਿੱਚ ਕਿਸਾਨ ਸ਼ਹੀਦ ਹੋਇਆ। ਤਾਂ ਇਹ ਸ਼ਾਇਦ ਭੁੱਲ ਜਾਂਦੇ ਆ, ਜਿਸ ਲੋਕਾਂ ਨੂੰ ਦੱਸਣਾ ਨਹੀਂ ਚਾਹੁੰਦੇ ਕਿ ਇਹਨਾਂ ਦੇ ਰਾਜ ਦੇ ਵਿੱਚ ਵੀ ਜਦੋਂ ਦਿਗਵਿਜੇ ਉਰਫ ਦਿੱਗੀ ਬਾਬੂ ਮੁੱਖ ਮੰਤਰੀ ਹੁੰਦਾ ਸੀ ਉਦੋਂ ਵੀ ਕਿਸਾਨ ਭੁੱਲ ਦਿੱਤੇ ਗਏ ਸੀ ਗੋਲੀ ਦੇ ਨਾਲ। ਸੋ ਇਹ ਕਿਸਾਨਾਂ ਦੀ ਉੱਥੇ ਆਪਣੀ ਹੋਣੀ ਆ ਮੱਧ ਪ੍ਰਦੇਸ਼ ਦੇ ਵਿੱਚ ਕਿ 6 ਕਿਸਾਨ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਵੀ ਇਹਨਾਂ ਨੇ ਭੁੰਨ ਕੱਤੇ। ਤਾਂ ਉਹਦੇ ਮਾਮਲੇ ਦੇ ਵਿੱਚ ਹੁਣ ਰਿਪੋਰਟ ਆਈ ਹੈ 1 ਸਾਲ ਬਾਅਦ। ਉਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਮੰਦਸੌਰ ਦੇ ਵਿੱਚ ਇਹ ਜਿਹੜੀ ਗੋਲੀ ਚੱਲੀ, ਗੋਲੀ ਘਟਨਾ ਜਿਹੜੀ ਹੋਈ ਆ, ਉਹਦੇ ਵਿੱਚ ਇਹ ਠੀਕ ਆ ਕਿ ਪੁਲਿਸ ਨੇ ਗੋਲੀਆਂ ਚਲਾਉਣ ਵੇਲੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਪਰ ਉੱਥੇ ਗੋਲੀ ਚਲਾਉਣੀ ਜ਼ਰੂਰੀ ਸੀ ਕਿਉਂਕਿ ਜਿਹੜੇ ਕਿਸਾਨ ਸੀਗੇ ਜਾਂ ਇਹ ਪ੍ਰਦਰਸ਼ਨਕਾਰੀ ਸੀਗੇ ਇਹ ਉੱਥੇ ਰਫਲਾਂ ਖੋਣ ਪੈ ਗਏ ਸੀਗੇ। ਸੋ ਇੱਕ ਪਾਸੇ ਇਸ ਕਮਿਸ਼ਨ ਦੀ ਰਿਪੋਰਟ ਨੇ ਗੱਲ ਕਹੀ ਆ ਕਿ ਗੋਲੀ ਚਲਾਉਣੀ ਜ਼ਰੂਰੀ ਹੋ ਗਈ ਸੀਗੀ ਕਿਉਂਕਿ ਜਿਹੜੀ ਭੀੜ ਸੀਗੀ ਉਹ ਫੋਰਸ ਤੇ ਟੁੱਟ ਪਈ ਸੀ, ਪਰ ਦੂਸਰੇ ਪਾਸੇ ਕਿਹਾ ਕਿ ਗੋਲੀ ਚਲਾਉਣ ਵੇਲੇ ਨਿਯਮਾਂ ਨੂੰ ਫੋਲੋ ਨਹੀਂ ਕੀਤਾ ਗਿਆ। ਇਹਦੇ ਨਾਲ ਹੀ ਹੁਣ ਜਿਹੜੇ ਉੱਥੇ ਦੇ ਜ਼ਿਲ੍ਹਾ ਅਧਿਕਾਰੀ ਸੀ ਸੁਤੰਤਰ ਕੁਮਾਰ ਤੇ SPOP ਤ੍ਰਿਪਾਠੀ, ਉਹਨਾਂ ਨੂੰ ਥੋੜੀ ਜਿਹੀ ਰਾਹਤ ਮਿਲ ਜਾਣੀ ਆ ਕਿਉਂਕਿ ਇਸ ਕਮਿਸ਼ਨ ਦੇ ਵਿੱਚ ਉਹਨਾਂ ਤੇ ਵੀ ਕੋਈ ਵੱਡਾ ਸਵਾਲ ਨਹੀਂ ਚੁੱਕਿਆ ਗਿਆ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੀ ਸਿਰਫ ਇੰਨਾ ਹੀ ਕਿਹਾ ਗਿਆ ਕਿ ਇਹਨਾਂ ਦਾ ਜਿਹੜਾ ਸੂਚਨਾ ਤੰਤਰ ਸੀਗਾ ਉਹ ਕਮਜ਼ੋਰ ਸੀ ਤੇ ਆਪਸੀ ਅਸੰਜਮ ਕਰਕੇ ਇਹ ਸਾਰੀ ਘਟਨਾ ਵਾਪਰੀ ਹੈ। ਯਾਨੀ ਆਪਸੀ ਇਹਨਾਂ ਦੀ ਜਿਹੜੀ ਤਾਲਮੇਲ ਦੀ ਘੱਟ ਕਰਕੇ ਹੀ ਇਹ ਸਭ ਕੁਛ ਹੈ ਜਿਹੜਾ ਵਾਪਰਿਆ। ਆਪਸੀ ਇਹ ਦੁਬਿਧਾ ਜਿਹੜੀ ਇਹਨਾਂ ਦੀ ਮਾਰ ਗਈ ਹੈ। ਸੋ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਿੱਛੇ ਰਹਿ ਗਈਆਂ। ਅਸਲ ਗੱਲ ਇੱਥੇ ਆ ਗਈ ਆ ਕਿ ਜਿਹੜੇ ਕਿਸਾਨ ਮਰੇ ਸੀਗੇ ਉਹਨਾਂ ਨੂੰ ਹੀ ਦੋਸ਼ੀ ਬਣਾ ਦਿੱਤਾ ਗਿਆ ਕਿ ਇਹ ਕਿਸਾਨ ਜਿਹੜੇ ਆ ਉਹ ਆ ਕੇ ਰਫਲਾਂ ਖੋਣ ਪੈ ਗਏ ਸੀ, ਗੋਲੀਆਂ ਚਲਾਈਆਂ ਗਈਆਂ। ਤਾਂ ਇਹ ਚੀਜ਼ ਮੰਨ ਕੇ ਆਪਾਂ ਜੇ ਚੱਲੀਏ ਕਿ ਠੀਕ ਆ ਇਹ ਭੀੜ ਜਿਹੜੀ ਆ ਉਹਨਾਂ ਤੇ ਟੁੱਟ ਪਈ, ਪਰ ਵੈਸੇ ਜਿਹੜੀ ਉਦੋਂ ਦੀ ਮੀਡੀਆ ਕਵਰੇਜ ਹੋਈ ਆ ਉਹਦੇ ਵਿੱਚ ਇਹਨਾਂ ਤੱਥਾਂ ਦਾ ਕਿਤੇ ਵੀ ਬਖਿਆਨ ਨਹੀਂ ਸੀਗਾ। ਪਰ ਜੇ ਇਸ ਤੱਥ ਨੂੰ ਲੈ ਕੇ ਵੀ ਚੱਲੀਏ ਤਾਂ ਕੀ ਗੋਲੀ ਸਿੱਧੀ ਸੀਨੇ 'ਚ ਚਲਾਉਣੀ ਲਾਜ਼ਮੀ ਹੁੰਦੀ ਆ? ਅਸੀਂ ਤਾਮਿਲਨਾਡੂ ਦੇ ਵਿੱਚ ਵੇਖਿਆ ਥੋੜੇ ਦਿਨ ਪਹਿਲਾਂ ਹੀ ਉੱਥੇ ਘਟਨਾ ਵਾਪਰੀ ਆ, ਦਰਜਨ ਦੇ ਕਰੀਬ ਬੰਦੇ ਉੱਥੇ ਮਾਰ ਦਿੱਤੇ ਗਏ ਤੇ ਉੱਥੇ ਉਹ ਗੱਡੀ ਤੇ ਚੜ੍ਹ ਕੇ ਜਿੱਦਾਂ ਨਿਸ਼ਾਨੇ ਲਾਉਂਦੇ ਸ਼ਾਰਪ ਸ਼ੂਟਰ ਪੁਲਿਸ ਦੇ, ਉਹ ਤੋਂ ਕਿਤੇ ਵੀ ਨਹੀਂ ਇਹੋ ਜਿਹਾ ਲੱਗਦਾ ਕਿ ਨੌਬਤ ਜਿਹੜੀ ਏਦਾਂ ਦੀ ਆਈ ਪਈ ਆ ਕਿ ਉਹਨਾਂ ਨੂੰ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਉਣੀ ਪੈ ਰਹੀ ਆ। ਉੱਤੇ ਖੜਾ ਬੰਦਾ ਨਿਸ਼ਾਨੇ ਲਾਈ ਜਾਂਦਾ। ਸੋ ਇਹ ਚੀਜ਼ ਵੀ ਏਦਾਂ ਦੀ ਸੀਗੀ ਕਿ ਉਸ ਸਮੇਂ ਜਿਹੜੀ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਹੋਈ ਉਹਦੇ ਵਿੱਚ ਇਹਨਾਂ ਤੱਥਾਂ ਨੂੰ ਠੀਕ ਆ ਪ੍ਰਗਟਾਇਆ ਜ਼ਰੂਰ ਗਿਆ ਸੀਗਾ ਕਿ ਭੀੜ ਇੱਕ ਵੇਲੇ ਉਗਰ ਹੋ ਗਈ, ਪਰ ਇਹ ਵੀ ਕਿਹਾ ਗਿਆ ਸੀਗਾ ਕਿ ਗੋਲੀ CRPF ਨੇ ਉਸ ਸੂਰਤ ਦੇ ਵਿੱਚ ਚਲਾ ਦਿੱਤੀ ਜਿਸ ਸੂਰਤ ਦੇ ਵਿੱਚ ਇਹ ਸਾਰਾ ਮਾਮਲਾ ਟਾਲਿਆ ਜਾ ਸਕਦਾ ਸੀਗਾ। ਹੁਣ ਇੱਕ ਪਾਸੇ ਦੇਖੋ ਸਾਰਾ ਜਿਹੜਾ ਸੁੱਟਣਾ ਉਹ ਸੁੱਟ ਦਿੱਤਾ ਗਿਆ ਕਿਸਾਨ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਨੂੰ ਬੜੀ ਚਲਾਕੀ ਨਾਲ ਬਚਾ ਲਿਆ ਗਿਆ। ਉਹਨਾਂ ਨੂੰ ਕਿਹਾ ਗਿਆ ਵੀ ਇਹਨਾਂ ਦਾ ਜਿਹੜਾ ਆਪਣਾ ਸੂਈਆ ਤੰਤਰ ਸੀ ਉਹ ਕਮਜ਼ੋਰ ਪੈ ਗਿਆ, ਦੁਬਿਧਾ ਦਾ ਸ਼ਿਕਾਰ ਹੋ ਗਿਆ। ਜਦਕਿ ਹਕੀਕਤ ਇਹ ਆ ਕਿ ਇਸੇ ਰਿਪੋਰਟ ਦੇ ਵਿੱਚ ਮੰਨਿਆ ਜਾ ਰਿਹਾ ਕਿ ਨਿਯਮਾਂ ਦੀ ਪਾਲਣਾ ਨਹੀਂ ਹੋਈ ਗੋਲੀ ਚਲਾਉਣ ਵੇਲੇ। ਇਹਦਾ ਮਤਲਬ ਆ ਕਿ ਪੈਰਾਂ ਦੇ ਵਿੱਚ ਗੋਲੀਆਂ ਨਹੀਂ ਚਲਾਈਆਂ ਗਈਆਂ, ਸਿੱਧੀਆਂ ਗੋਲੀਆਂ ਚਲਾਈਆਂ ਗਈਆਂ। ਕੀ ਇਹ ਛੋਟੀ ਜਿਹੀ ਕੁਤਾਹੀ ਆ ਕਿ ਇੱਕ ਬੰਦਾ ਹੱਥ 'ਚ ਬੰਦੂਕ ਲੈ ਕੇ ਖਲੋਤਾ ਤੇ ਉਹ ਹਵਾਈ ਫਾਇਰ ਕਰਨ ਦੀ ਥਾਂ ਤੇ ਜਾਂ ਪੈਰਾਂ 'ਚ ਗੋਲੀ ਮਾਰਨ ਦੀ ਥਾਂ ਤੇ ਉਹ ਸਿੱਧੀ ਸੀਨੇ 'ਚ ਗੋਲੀ ਮਾਰ ਦਿੰਦਾ, ਕਿ ਇਹਨੂੰ ਛੋਟੀ ਮੋਟੀ ਕੁਤਾਹੀ ਗਿਣ ਕੇ ਮਿੱਟੀ ਪਾ ਕੇ ਕੱਢ ਦਿੱਤਾ ਜਾਊਗਾ? ਸੋ ਮੇਰੇ ਖਿਆਲ ਦੇ ਨਾਲ ਇਹ ਉਹਨਾਂ ਕਿਸਾਨਾਂ ਦੀ ਜੋ ਰੂਹ ਆ ਮੇਰੇ ਖਿਆਲ ਦੇ ਨਾਲ ਉਹਦਾ ਇੱਕ ਵਾਰੀ ਫੇਰ ਕਤਲੇਆਮ ਆ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਾਂਗਰਸ ਸਰਕਾਰ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ, ਪ੍ਰਗਟ ਸਿੰਘ ਦਾ ਦਾਵਾ। ਪ੍ਰਗਟ ਸਿੰਘ ਜੀ ਫੇਰ ਪ੍ਰਗਟ ਹੋ ਗਏ ਆ। ਵੈਸੇ ਅਕਾਲੀ ਸਰਕਾਰ ਦੇ ਅੰਤਲੇ ਦੌਰ ਦੇ ਵਿੱਚ ਪ੍ਰਗਟ ਹੋਏ ਸੀ ਤੇ ਐਸੇ ਪ੍ਰਗਟ ਹੋਏ ਕਿ ਮੁੜ ਕੇ ਰੁਕਦੇ ਹੀ ਨਹੀਂ ਸੀਗੇ ਕਿਸੇ ਤੋਂ। ਜਿੱਦਾਂ ਇਹ ਹਾਕੀ ਖੇਡਦੇ ਜਦੋਂ ਇੱਕ ਵਾਰੀ ਤੁਰ ਪੈਂਦੇ ਸੀਗੇ ਨਾ ਤਾਂ ਫੇਰ ਰੋਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਸੀ, ਹਾਲਾਂਕਿ ਡਿਫੈਂਡਰ ਸੀਗੇ। ਫਿਰ ਵੀ ਪ੍ਰਗਟ ਸਿੰਘ ਨੇ ਆਖਰੀ ਦਿਨਾਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਲਈ ਏਦਾਂ ਹੀ ਮੁਸ਼ਕਿਲ ਖੜੀ ਕਰ ਦਿੱਤੀ ਸੀਗੀ ਜਿੱਦਾਂ ਅੱਜ ਕਾਂਗਰਸ ਸਰਕਾਰ ਲਈ ਪ੍ਰਗਟ ਸਿੰਘ ਨੇ ਮੁਸ਼ਕਿਲ ਖੜੀ ਕੀਤੀ ਹੈ। ਪ੍ਰਗਟ ਸਿੰਘ ਨੇ ਸਿੱਧੇ ਤੌਰ ਤੇ ਅੱਜ ਕਿਹਾ, ਉਹ ਕਹਿੰਦਾ ਜੀ ਕਿ ਇਸ ਸਰਕਾਰ ਦੇ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ, ਸਿਵਲ ਅਫਸਰ, ਸਿਆਸੀ ਲੀਡਰ ਤੇ ਪੁਲਿਸ, ਇਹਨਾਂ ਤਿੰਨਾਂ ਦਾ ਇੱਕ ਨੈਕਸਸ ਆ। ਇਹ ਸਾਰੇ ਮਿਲ ਕੇ ਲੁੱਟ ਕਰਦੇ ਪਏ ਆ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਪ੍ਰਗਟ ਸਿੰਘ ਨੇ ਅੱਜ ਪ੍ਰਗਟ ਕਰ ਦਿੱਤਾ ਤੇ ਨਾਲ ਕਹਿ ਦਿੱਤਾ ਕਿ ਜਲੰਧਰ ਕਾਰਪੋਰੇਸ਼ਨ ਹੈ ਜਿਹੜਾ ਉਹ ਵੱਡਾ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਪਿਆ। ਅਫਸਰ, ਕਲੋਨਾਈਜ਼ਰ ਤੇ ਸਿਆਸੀ ਲੀਡਰ ਜਿਹੜੇ ਇਹ ਸਾਰੇ ਰਲ ਮਿਲ ਕੇ ਲੁੱਟ ਕਰਦੇ ਪਏ। ਹੁਣ ਜਿੱਥੇ ਕਲੋਨਾਈਜ਼ਰ ਦਾ ਜ਼ਿਕਰ ਆ ਗਿਆ, ਜਿੱਥੇ ਅਫਸਰਾਂ ਦਾ ਜ਼ਿਕਰ ਆ ਗਿਆ, ਸਿਆਸੀ ਲੀਡਰਾਂ ਦਾ ਜ਼ਿਕਰ ਆ ਗਿਆ,
ਪਿੱਛੇ ਕੀ ਰਹਿ ਗਿਆ ਕਿਉਂਕਿ ਨਿਗਮ ਵਿੱਚ ਆ ਗਿਆ। ਤਾਂ ਇਹ ਮਸਲਾ ਸਿੱਧੇ ਤੌਰ ਤੇ ਜਾ ਜੁੜਿਆ ਨਵਜੋਤ ਸਿੱਧੂ ਦੀ ਉਸ ਕੁਵਤ ਦੇ ਨਾਲ ਜਿਸ ਕੁਵਤ ਦਾ ਵਿਰੋਧ ਕੀਤਾ ਸੀਗਾ ਕਾਂਗਰਸੀ ਵਿਧਾਇਕਾਂ ਨੇ ਜਲੰਧਰ ਦੇ ਵਿੱਚ, ਕਿਉਂਕਿ ਉਸ ਕੁਵਤ ਦੇ ਅਧੀਨ ਇਹ ਜਿਹੜੇ ਨਜਾਇਜ਼ ਨਿਰਮਾਣ ਹੋਏ ਸੀਗੇ, ਇਮਾਰਤਸਾਜ਼ੀ ਹੋਈ ਸੀ, ਨਵਜੋਤ ਸਿੱਧੂ ਉਹਨਾਂ ਨੂੰ ਡੇਗਣਾ ਚਾਹੁੰਦਾ ਸੀਗਾ। ਤਾਂ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਉੱਥੋਂ ਦੇ ਕੁਛ ਲੋਕਲ ਵਿਧਾਇਕ ਸੀਗੇ, 2-3 ਵਿਧਾਇਕ ਦੱਸੀ ਜਾਂਦੇ ਆ ਤੇ ਇੱਕ ਮੈਂਬਰ ਪਾਰਲੀਮੈਂਟ ਦਾ ਵੀ ਨਾਂ ਆਉਂਦਾ, ਦੱਸਦੇ ਆ ਕਿ ਇਹਨਾਂ ਨੇ ਸ਼ਿਕਾਇਤ ਵੀ ਕੀਤੀ ਹੈ ਨਵਜੋਤ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਤੱਕ। ਤਾਂ ਇਹ ਜਿਹੜੇ 3-4 ਬੰਦੇ ਸੀਗੇ ਇਹਨਾਂ ਨੇ ਸਿੱਧੇ ਰੂਪ ਦੇ ਵਿੱਚ ਇਹ ਗੱਲ ਆਖੀ ਸੀਗੀ ਕਿ ਨਵਜੋਤ ਸਿੱਧੂ ਜੋ ਕੁਛ ਕਰਦਾ ਪਿਆ ਇਹਦੇ ਨਾਲ ਕਾਂਗਰਸ ਦਾ ਜਿਹੜਾ ਵੋਟ ਬੈਂਕ ਹੈ ਉਹਨੂੰ ਨੁਕਸਾਨ ਪਹੁੰਚਿਆ ਜਾ ਸਕਦਾ, ਨੁਕਸਾਨ ਉਹਨੂੰ ਪਹੁੰਚ ਸਕਦਾ। ਉਸ ਤੋਂ ਬਾਅਦ ਫਿਰ ਇਹ ਮਾਮਲਾ ਜਿਹੜਾ ਇੱਥੋਂ ਤੱਕ ਚਲੇ ਗਿਆ ਕਿ ਅੱਜ ਇਹਨਾਂ ਦਾ ਜਿਹੜਾ ਇੱਕ ਮੰਤਰੀ ਹੈ OP ਸੋਨੀ, ਉਹ ਵੀ ਵੈਸੇ ਅੰਮ੍ਰਿਤਸਰ ਦਾ ਹੀ ਆ ਤੇ ਕਿਸੇ ਸਮੇਂ ਉਹ ਨਵਜੋਤ ਸਿੱਧੂ ਦੇ ਉਲਟ ਚੋਣ ਵੀ ਲੜ ਚੁੱਕਾ ਤੇ ਇਹਦੇ ਤੇ ਕੇਸ ਵੀ ਕਰ ਚੁੱਕਾ ਅਦਾਲਤ ਦੇ ਵਿੱਚ। ਤਾਂ OP ਸੋਨੀ ਕਹਿੰਦਾ ਕਿ ਨਵਜੋਤ ਸਿੱਧੂ ਨੂੰ ਪਹਿਲਾਂ ਪਾਲਿਸੀ ਲਿਆਉਣੀ ਚਾਹੀਦੀ ਸੀ, ਨਵਜੋਤ ਸਿੱਧੂ ਐਵੇਂ ਕਾਹਲਾ ਪੈ ਜਾਂਦਾ, ਹੋਰ ਮਹੀਨਾ ਕੁ ਅਟਕ ਜਾਂਦਾ, ਕੀ ਆਖਰ ਆਉਣ ਲੱਗੀ ਸੀਗੀ। ਯਾਨੀ ਨਵਜੋਤ ਸਿੱਧੂ ਨੂੰ ਅੰਦਰ ਠਿੱਬੀ ਲੱਗਦੀ ਪਈ, ਹਾਲਾਂਕਿ ਬਾਹਰੋਂ ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਹੋਣ ਚਾਹੇ ਹੋਰ ਉਹਦੇ ਸਿਆਸੀ ਵਿਰੋਧੀ ਹੋਣ, ਉਹ ਇਹ ਗੱਲ ਦਾ ਕਿਤੇ ਨਾ ਕਿਤੇ ਇਹਨੂੰ ਕ੍ਰੈਡਿਟ ਦਿੰਦੇ ਆ ਕਿ ਨਵਜੋਤ ਸਿੱਧੂ ਆ ਜਿਹੜਾ ਦਲੇਰੀ ਵਾਲੇ ਕਦਮ ਚੁੱਕਦਾ। ਤਾਂ ਇਹਦੇ ਅੰਦਰ ਦੇ ਜਿਹੜੇ ਆਪਣੇ ਸਾਥੀ ਆ ਅਲਾਇੰਸ ਦੇ ਜਾਂ ਕਹਿ ਲਈਏ ਕਿ ਇਹਨਾਂ ਦੇ ਆਪਣੇ ਪਾਰਟੀ ਦੇ ਤਨਜ਼ੀਮ ਦੇ, ਉਹ ਇਹਨਾਂ ਦੀਆਂ ਲੱਤਾਂ ਖਿੱਚੀ ਜਾਂਦੇ ਆ ਨਵਜੋਤ ਸਿੱਧੂ ਦੇ ਬੰਦਿਆਂ ਦੀਆਂ ਵੀ ਤੇ ਨਵਜੋਤ ਸਿੱਧੂ ਦੀਆਂ ਵੀ। ਹੁਣ ਇਹ ਜਿਹੜਾ ਮਾਮਲਾ ਇਹ ਕਾਫੀ ਭਖਿਆ ਪਿਆ। ਇਹਦੇ ਵਿੱਚ ਦੇਖਣ ਵਾਲੀ ਇੱਕ ਚੀਜ਼ ਬੜੀ ਲਾਜ਼ਮੀ ਹੈ, ਉਹ ਇਹ ਆ ਕਿ ਇਹ ਜਿਹੜੇ ਵਿਧਾਇਕ ਵਿਰੋਧਤਾ ਕਰਦੇ ਪਏ ਖੁਦ ਮੰਨਦੇ ਵੀ ਪਏ ਆ ਕਿ ਉਹ ਸਾਰੀਆਂ ਹੋਈਆਂ, ਕਿਉਂਕਿ ਇਹਨੇ 96 ਦੇ ਕਰੀਬ ਨਿਸ਼ਾਨਦੇਹੀ ਕੀਤੀ ਸੀਗੀ ਉਹਨਾਂ ਸਾਰੀਆਂ ਦੀ ਜਿਹੜੀਆਂ ਕਿ ਇਲੀਗਲ ਸਨ। ਤਾਂ ਉਹਨਾਂ ਚੋਂ ਬਹੁਤਿਆਂ 'ਚ ਇਹੋ ਹੀ ਪਾਇਆ ਗਿਆ ਕਿ ਉਹ ਇਲੀਗਲ ਨੇ ਵਾਕਿਆ ਹੀ, ਤੇ ਉਹ ਮੰਨਦੇ ਵੀ ਪਏ ਵਿਧਾਇਕ। ਪਰ ਨਾਲ ਇਹ ਗੱਲ ਕਹਿੰਦੇ ਆ ਕਿ ਨਹੀਂ ਜੀ ਵੋਟ ਬੈਂਕ ਦਾ ਨੁਕਸਾਨ ਹੋਣਾ। ਹੁਣ ਦੱਸੋ ਵੋਟ ਬੈਂਕ ਤੇ ਹਰੇਕ ਥਾਂ ਤੇ ਹੁੰਦਾ, ਇਹਦਾ ਮਤਲਬ ਇਹ ਕਿ 5-7 ਬੰਦੇ ਮਾਰ ਕੇ ਵੀ ਕਹਿ ਸਕਦਾ ਕਿ ਸਾਡੇ ਟੱਬਰ ਦੀਆਂ ਇੰਨੀਆਂ ਵੋਟਾਂ ਤੇ ਇਹ ਪੁਲਿਸ ਹੈ ਜਿਹੜੀ ਮੈਨੂੰ ਗ੍ਰਿਫਤਾਰ ਨਾ ਕਰੇ, ਤੇ ਕੋਈ ਲੀਡਰ ਵੀ ਆ ਕੇ ਕਹਿ ਸਕਦਾ ਕਿ ਨਹੀਂ ਭਾਈ ਬੰਦਾ ਛੱਡ ਦਿਓ ਮੈਨੂੰ ਵੋਟਾਂ ਪਾਉਂਦਾ। ਸੋ ਇਹ ਵੋਟ ਬੈਂਕ ਵਾਲੀ ਜਿਹੜੀ ਰਾਜਨੀਤੀ ਹੈ ਇੱਕ ਨਵਾਂ ਹੀ ਇਹਨਾਂ ਨੇ ਫਾਰਮੂਲਾ ਲੱਭ ਲਿਆ ਕਿ ਹਾਂ ਭਾਈ ਵੋਟ ਬੈਂਕ ਹੈ ਜਿਹੜਾ ਆਪਣਾ ਨੁਕਸਾਨਿਆ ਜਾਊਗਾ, ਇਸ ਕਰਕੇ ਕਾਰਵਾਈ ਨਹੀਂ ਹੋਣੀ ਚਾਹੀਦੀ। ਜੇ ਇਲੀਗਲ ਉੱਥੇ ਇਮਾਰਤਸਾਜ਼ੀ ਹੋਈ ਆ ਤੇ ਉਸ ਇਮਾਰਤਸਾਜ਼ੀ ਤੇ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਜਿਹੜੀ ਗੱਲ ਰਹਿ ਗਈ ਪਾਲਿਸੀ ਦੀ, ਕਹਿੰਦੇ ਆ ਕਿ ਪਹਿਲਾਂ ਨਵਜੋਤ ਸਿੱਧੂ ਨੂੰ ਪਾਲਿਸੀ ਬਣਾਉਣੀ ਚਾਹੀਦੀ ਸੀ ਤੇ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ। ਆ ਰੇਤੇ ਦੇ ਮਾਮਲੇ 'ਚ ਨਵਜੋਤ ਸਿੱਧੂ ਇੱਕ ਪਾਲਿਸੀ ਬਣਾ ਕੇ ਲਿਆਇਆ ਸੀਗਾ, ਉਸ ਪਾਲਿਸੀ ਨੂੰ ਤੁਸੀਂ ਕਿਹੜੇ ਪਲਾਸ ਦੇ ਨਾਲ ਉੱਥੇ ਕਿਤੇ ਰੱਖਿਆ ਬੰਨ ਕੇ ਜਿਹੜੀ ਅੱਜ ਤੱਕ ਬਾਹਰ ਨਹੀਂ ਆ ਰਹੀ। ਸੋ ਜੇ ਨਵਜੋਤ ਸਿੱਧੂ ਪਾਲਿਸੀ ਵੀ ਲੈ ਕੇ ਆਉਂਦਾ ਤੁਸੀਂ ਉਸ ਪਾਲਿਸੀ ਦੀ ਵੀ ਤੁਸੀਂ ਐਸੀ ਕਿ ਤੈਸੀ ਕਰ ਦਿੰਦੇ ਹੋ, ਜੇ ਨਵਜੋਤ ਸਿੱਧੂ ਕੋਈ ਕਾਰਵਾਈ ਕਰਦਾ ਫਿਰ ਵੀ ਐਸੀ ਕਿ ਤੈਸੀ ਕਰ ਦਿੰਦੇ ਹੋ। ਸੋ ਜੋ ਪ੍ਰਗਟ ਸਿੰਘ ਨੇ ਕਿਹਾ, ਪ੍ਰਗਟ ਸਿੰਘ ਉੱਥੇ ਰਹਿੰਦਾ ਵਿਦਾਗ ਬੰਦਾ, ਮੇਰੇ ਖਿਆਲ ਦੇ ਨਾਲ ਉਹਨੇ ਕੋਈ ਤੱਥਹੀਣ ਗੱਲ ਨਹੀਂ ਕੀਤੀ। ਔਰ ਇਸ ਰਾਜ ਦੇ ਵਿੱਚ ਕੀ ਕੁਝ ਚੱਲਦਾ ਇਹਦਾ ਇੱਕ ਨਮੂਨਾ ਹੋਰ ਮੈਂ ਨਵਜੋਤ ਸਿੱਧੂ ਦੀ ਕਾਰਵਾਈ ਤੇ ਲਿਆ ਕੇ ਉਹ ਗੱਲ ਖਤਮ ਕਰ ਦੇਣਾ ਕਿ ਨਵਜੋਤ ਸਿੱਧੂ ਨੇ ਆ ਪਿੱਛੇ ਜੇ ਨੰਗਲ ਦੇ ਵਿੱਚ ਇੱਕ ਮੈਡੀਕਲ ਕਾਲਜ ਜਿਹੜੀਆਂ ਨਿਯੁਕਤੀਆਂ ਹੋਈਆਂ ਸੀ ਉਹ ਰੱਦ ਕੀਤੀਆਂ। ਤੇ ਕਮਾਲ ਦੀ ਗੱਲ ਹੈ ਕਿ 48 ਬੰਦੇ ਰੱਖੇ ਸੀਗੇ, 48 ਚੋਂ 46 ਇਕੱਲੇ ਨੰਗਲ ਦੇ ਰੱਖ ਲਏ ਸੀਗੇ ਤੇ ਯਾਨੀ ਸਾਰੇ ਕਹਿੰਦੇ ਸੀਗੇ ਕਿ ਜਿਹੜਾ ਟੈਲੈਂਟ ਦਾ ਡਾਲਾ ਸਾਰਾ ਇੱਥੇ ਨੰਗਲ ਦੇ ਵਿੱਚ ਹੀ ਖੁੱਲ ਗਿਆ, ਹੋਰ ਕੋਈ ਪੰਜਾਬ ਦੇ ਵਿੱਚ ਟੈਲੈਂਟਡ ਬੰਦਾ ਹੀ ਨਹੀਂ ਸੀਗਾ। ਸੋ ਉਹ ਨਿਯੁਕਤੀਆਂ ਵੀ ਰੱਦ ਹੋਈਆਂ। ਮਤਲਬ ਇਹ ਆ ਕਿ ਜੋ ਦੋਸ਼ ਲੱਗਦੇ ਪਏ ਆ ਦੂਜਾ ਕੋਈ ਲਾਉਂਦਾ ਵੈਰੀ ਬਗਾਨਾ ਲਾਉਂਦਾ, ਉਹਨਾਂ ਦੋਸ਼ਾਂ ਨੂੰ ਤੇ ਰੱਦ ਕੀਤਾ ਜਾ ਸਕਦਾ ਸੀ, ਪਰ ਆ ਜਿਹੜੇ ਦੋਸ਼ ਲੱਗਦੇ ਪਏ ਇਹਨਾਂ ਨੂੰ ਤੱਥਹੀਣ ਸਾਬਤ ਕਰਨ ਲਈ ਇਹਨਾਂ ਨੂੰ ਬਹੁਤ ਕੁਝ ਕਰਨਾ ਪਊਗਾ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਕਹਿੰਦੇ ਵੀ ਲੁਧਿਆਣੇ ਵਾਲਾ ਫਲਾਈਓਵਰ ਆ ਚੂਹਿਆਂ ਨੇ ਸੀ, ਚੂਹਿਆਂ ਨੇ ਹੀ ਉਤਰਿਆ ਸੀਗਾ, ਜਾਂਚ ਕਮੇਟੀ ਦਾ ਵੀ ਇਹੀ ਦਾਵਾ। ਬਸ ਠੀਕ ਆ, ਚੂਹਿਆਂ ਨੂੰ ਇਹ ਮਾਣ ਹੋਣਾ ਚਾਹੀਦਾ ਕਿ ਉਹ ਪਹਿਲਾਂ ਮਿੱਟੀ ਖਾਂਦੇ ਸੀਗੇ ਜਾਂ ਹੋਰ ਕੁਛ ਲੱਭ ਕੇ ਖਾਂਦੇ ਸੀਗੇ ਤੇ ਅੱਜ ਕੱਲ ਉਹ ਕੰਕਰੀਟ ਵੀ ਖਾਣ ਲੱਗ ਪਏ ਆ। ਉਹਨਾਂ ਨੂੰ ਮਾਣ ਹੋਣਾ ਚਾਹੀਦਾ ਕਿ ਉਹ ਪੱਥਰ ਕੇ ਸਨਮ ਬਣ ਚੁੱਕੀ ਆ। ਸੋ ਇਸ ਮਾਮਲੇ ਦੇ ਵਿੱਚ ਕੋਈ ਹਾਸੋ ਹੀ ਨਹੀਂ। ਕਹਿੰਦੇ ਦੇਖੋ ਜਾਂਚ ਪੜਤਾਲ ਜਿਹੜੀ ਆ ਉਹ ਇਹਨਾਂ ਨੇ ਇੱਕ ਕਮੇਟੀ ਬਿਠਾਲ ਕੇ ਕੀਤੀ ਆ। ਉਹ ਕਹਿੰਦੀ ਆ ਕਿ ਦੇਖੋ ਜੀ ਸਲੈਬਾਂ ਡਿੱਗਣ ਦੇ ਪਿੱਛੇ ਚੂਹੇ ਜ਼ਿੰਮੇਵਾਰ ਆ। ਤੇ ਉਹ ਕਹਿੰਦੇ ਮਾਮਲਾ ਇਹ ਸੀਗਾ ਕਿ ਇਹ ਜਿਹੜਾ ਗਿੱਲ ਰੋਡ ਤੇ ਚੌਂਕ ਆ, ਮਸ਼ਹੂਰ ਚੌਂਕ ਜਿਹਨੂੰ ਗਿੱਲ ਚੌਂਕ ਸ਼ਾਇਦ ਕਹਿੰਦੇ ਆ, ਉਹ ਕਹਿੰਦੇ ਕਿ ਇਹਦੇ ਥੱਲੇ ਪੁਲ ਦੇ ਥੱਲੇ ਇੱਕ ਕੂੜਾ ਡੰਪ ਸੀਗਾ, ਉਹਦੇ ਵਿੱਚ ਚੂਹੇ ਆ ਕੇ ਰਹਿਣ ਲੱਗ ਪਏ। ਉਹਨਾਂ ਨੇ ਰਿਹਾਇਸ਼ ਕਰ ਲਈ
ਤੇ ਸ਼ਾਇਦ ਉਹਨਾਂ ਦੇ ਕੋਲ ਬੁਨਿਆਦੀ ਸਹੂਲਤਾਂ ਦੀ ਕਮੀ ਸੀਗੀ। ਫਿਰ ਉਹਨਾਂ ਨੇ ਹੌਲੀ ਹੌਲੀ ਸੋਚਿਆ ਕਿ ਉੱਤੇ ਬਹੁਤ ਵੱਡਾ ਮਹਿਲ ਹੈ, ਡਾਕ ਬੰਗਲਾ ਜਿਹਾ, ਕਿਉਂ ਨਾ ਆਪਾਂ ਇੱਥੇ ਘਰ ਬਣਾਈਏ। ਫਿਰ ਹੌਲੀ ਹੌਲੀ ਉਹਨਾਂ ਨੇ ਕੰਕਰੀਟ ਕੁਤਰੀ, ਫਿਰ ਉਸ ਤੋਂ ਬਾਅਦ ਮਿੱਟੀ ਕੱਢੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਟਿਕਾਣਾ ਬਣਾ ਲਿਆ ਜਿਹਦਾ ਸਿੱਟਾ ਹੋਇਆ ਸਲੈਬ ਖਿਸਕ ਗਈ। ਸੋ ਇਹ ਕਹਾਣੀ ਹੈ। ਸ਼ਾਇਦ ਵੈਸੇ ਕਹਾਣੀ ਉਹਨਾਂ ਦੀ ਕਹਾਣੀ ਤੇ ਇਹ ਨਹੀਂ ਹੈ, ਪਰ ਕਹਿਣ ਦਾ ਭਾਵ ਉਹਨਾਂ ਦਾ ਸਿੱਧੇ ਤੌਰ ਤੇ ਹੋਈ ਹੈ ਕਿ ਕੂੜਾ ਡੰਪ ਹੋਇਆ ਸੀਗਾ ਤੇ ਚੂਹਿਆਂ ਨੇ ਉੱਥੇ ਮੋਰਚਾ ਲਾ ਲਿਆ। ਫਿਰ ਚੂਹਿਆਂ ਨੇ ਕੁਤਰ ਕੇ ਤੇ ਇਸ ਪੁਲ ਦਾ ਹਾਲ ਇਹ ਕਰ ਦਿੱਤਾ। ਸੋ ਇਹ ਜਿਹੜੇ ਚੂਹੇ ਆ, ਉਹਨਾਂ ਨੇ ਸੁਖਬੀਰ ਬਾਦਲ ਦੇ ਉਸ ਦਾਅਵੇ ਤੇ ਵੀ ਮੇਰੇ ਖਿਆਲ ਦੇ ਨਾਲ ਸਵਾਲ ਖੜਾ ਕਰ ਦਿੱਤਾ, ਜਿਹੜਾ ਕਹਿੰਦਾ ਸੀਗਾ ਕਿ ਬੰਬ ਸੁੱਟ ਦਿਓ, ਇੱਥੇ ਸੜਕਾਂ ਨਹੀਂ ਟੁੱਟਦੀਆਂ, ਤੇ ਉਹਨਾਂ ਦਾ ਪੁਲ ਤੇ ਜਿਹੜੇ ਉਹ ਚੂਹਿਆਂ ਦੇ ਨਿੱਕੇ ਨਿੱਕੇ ਦੰਦ ਹੀ ਤੋੜ ਗਏ ਆ। ਖੈਰ ਹੁਣ ਇਸ ਕਮੇਟੀ ਦੀ ਇਹ ਰਿਪੋਰਟ ਹੈ ਜਿਹੜੀ ਉਹ ਫਾਈਨਲ ਮੰਨ ਕੇ ਇਹ ਮਾਮਲਾ ਇੱਥੇ ਬੰਦ ਕੀਤਾ ਜਾਂਦਾ ਜਾਂ ਅੱਗੇ ਤੋਰਿਆ ਜਾਂਦਾ, ਇਹ ਅੱਗੇ ਵੇਖਣਾ ਹੁਣ ਦਿਲਚਸਪ ਹੋਊਗਾ। ਪਰ ਅੱਗੇ ਕੁਛ ਹਿੰਦੂ ਸੰਗਠਨਾਂ ਦੇ ਕਾਰਕੁਨ ਪਏ ਸੀਗੇ ਤੇ ਉਹਨਾਂ ਨੇ 4-5 ਚੂਹੇ ਫੜ ਕੇ ਪਿੰਜਰੇ 'ਚ ਤੇ ਉਹ ਥਾਣੇ ਲਿਜਾ ਕੇ ਆਖਿਆ ਸੀਗਾ ਕਿ ਆਪ ਸਾਨੂੰ ਕਿਤੇ ਇਹ ਚੂਹੇ ਤੇ ਨਹੀਂ ਜਿਨ੍ਹਾਂ ਨੇ ਆਪਣਾ ਪੁਲ ਤੋੜਿਆ, ਕਿਤੇ ਏਦਾਂ ਨਾ ਹੋਵੇ ਕਿ ਸਾਰੇ ਸ਼ਹਿਰ ਵਾਲੇ ਜਿਹੜੇ ਫੜ ਕੇ ਚੂਹੇ ਥਾਣਿਆਂ 'ਚ ਲੈ ਜਾਣ ਕਿ ਆ ਚੂਹੇ ਸਾਨੂੰ ਜੀ, ਸਾਨੂੰ ਤੇ ਉਹ ਮੁਲਜ਼ਮ ਚਾਹੀਦੇ ਆ ਜਿਨ੍ਹਾਂ ਨੇ ਸਾਡੇ ਇਸ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕੀਤਾ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਾਈ ਕੋਰਟ ਨੇ ਸੇਵਾ ਕਾਲ ਦੌਰਾਨ ਦਰਜ ਹੋਏ ਮਾਮਲੇ 'ਚ ਸੁਣਾਇਆ ਇਤਿਹਾਸਿਕ ਫੈਸਲਾ। ਦੇਖੋ ਇਹ ਮਾਮਲਾ ਸੀਗਾ ਨਾ ਜਿਹੜਾ ਉਹ CISF ਦੇ ਨਾਲ ਜੁੜਿਆ। CISF ਇੱਕ ਨੀਮ ਫੌਜੀ ਫੋਰਸ ਆ। ਇਸ ਨੀਮ ਫੌਜੀ ਦਸਤੇ ਦੇ ਵਿੱਚ ਇੱਕ ਬੰਦਾ ਭਰਤੀ ਹੋਇਆ ਸੀਗਾ। ਉਹ ਬੰਦਾ ਜਦੋਂ ਭਰਤੀ ਹੋਇਆ ਹਲੇ ਅੰਡਰ ਟ੍ਰੇਨਿੰਗ ਹੀ ਸੀਗਾ ਤਾਂ ਇਸੇ ਦਰਮਿਆਨ ਉੱਤੇ 302 ਦਾ ਇੱਕ ਮੁਕੱਦਮਾ ਦਰਜ ਹੋਇਆ ਸੀਗਾ। 302 ਦਾ ਜਿਹੜਾ ਮੁਕੱਦਮਾ ਦਰਜ ਹੋਇਆ ਬਾਅਦ ਦੇ ਵਿੱਚ ਟ੍ਰਾਇਲ ਦੇ ਦੌਰਾਨ ਉਹ ਮੁਕੱਦਮਾ ਉਹਦਾ ਬਰੀ ਹੋ ਗਿਆ ਤੇ ਫਿਰ ਉਹਨੇ ਜਾ ਕੇ CISF ਨੂੰ ਆਖਿਆ ਕਿ ਲਿਆਓ ਭਾਈ ਮੇਰੀ ਨੌਕਰੀ ਹੈ, ਸਾਡਾ ਹੱਕ ਇੱਥੇ ਰੱਖ। ਤੇ ਉਹ CISF ਵਾਲੇ ਕਹਿੰਦੇ ਕਿ ਤੇਰੇ ਤੇ 302 ਦਾ ਮੁਕੱਦਮਾ ਦਰਜ ਹੋਇਆ, ਤੈਨੂੰ ਅਸੀਂ ਨੌਕਰੀ ਤੇ ਨਹੀਂ ਰੱਖਣਾ। ਤੇ ਹੋਇਆ ਕਿ ਉਹ ਹਾਈ ਕੋਰਟ ਆ ਗਿਆ, ਉਹਦੀ ਸਿੰਗਲ ਬੈਂਚ ਨੇ ਸੁਣਵਾਈ ਕੀਤੀ। ਸਿੰਗਲ ਬੈਂਚ ਨੇ ਕਿਹਾ ਕਿ ਨਹੀਂ ਭਾਈ CISF ਵਾਲਿਓ, ਇਹਦੀ ਰਿਪਰੈਜ਼ੈਂਟੇਸ਼ਨ ਹੈ ਜਿਹੜੀ ਉਹ ਤੁਹਾਨੂੰ ਸੁਣਨੀ ਪਊਗੀ। ਇਹਨੇ ਜਾ ਕੇ ਆਪਣਾ ਉੱਥੇ ਪੱਖ ਰੱਖਿਆ ਤਾਂ ਜਦੋਂ ਪੱਖ ਰੱਖ ਕੇ ਇਹਨਾਂ ਦੀ ਵਾਰੀ ਆਈ CISF ਵਾਲਿਆਂ ਦੀ ਆਪਣਾ ਫੈਸਲਾ ਦੇਣ ਦੀ, ਇਹਨਾਂ ਨੇ ਆਖਿਆ ਕਿ ਭਾਈ ਅਸੀਂ ਤੈਨੂੰ ਨੌਕਰੀ ਨਹੀਂ ਦੇਣੀ, ਅਸੀਂ ਸੰਤੁਸ਼ਟ ਨਹੀਂ ਹਾਂ। ਤਾਂ ਹੋਇਆ ਕਿ ਉਹ ਬੰਦਾ ਫੇਰ ਆ ਗਿਆ ਅਦਾਲਤ ਦੇ ਵਿੱਚ। ਤਾਂ ਅਦਾਲਤ ਦੇ ਵਿੱਚ ਆ ਗਿਆ ਤਾਂ ਸਿੰਗਲ ਬੈਂਚ ਨੇ ਆਖਿਆ ਕਿ ਨਹੀਂ CISF ਤੁਹਾਨੂੰ ਇਹ ਬੰਦਾ ਜਿਹੜਾ ਇਹ ਰੰਗਰੂਟ ਹੈ ਤੁਹਾਡਾ ਜਿਹੜਾ ਨੌਕਰੀ ਤੇ ਰੱਖਣਾ ਪੈਣਾ। ਤਾਂ CISF ਦੇ ਬੰਨਿਓ ਫਿਰ ਕੇਂਦਰ ਸਰਕਾਰ ਸੀਗੀ ਜਿਹੜੀ ਉਹ ਇਸ ਮਾਮਲੇ ਨੂੰ ਡਬਲ ਬੈਂਚ ਕੋਲ ਲੈ ਗਈ, ਯਾਨੀ ਇਸੇ ਹੀ ਅਦਾਲਤ ਦੀ ਡਬਲ ਬੈਂਚ ਕੋਲ ਜਾਂ ਡਿਵੀਜ਼ਨ ਬੈਂਚ ਕਹੀ ਜਾ ਸਕਦੀ ਹੈ, ਉਹਦੇ ਕੋਲ ਲੈ ਗਏ। ਤਾਂ ਉਸ ਬੈਂਚ ਨੇ ਇਸ ਫੈਸਲੇ ਨੂੰ ਉਲਟ ਦਿੱਤਾ ਜੋ ਹਾਈ ਕੋਰਟ ਦੇ ਵਿੱਚੋਂ ਆਇਆ ਸੀਗਾ ਕਿ ਇਹਨੂੰ ਨੌਕਰੀ ਤੇ ਰੱਖ ਲਿਆ ਜਾਵੇ ਕਿਉਂਕਿ ਇਹਦਾ ਕੇਸ ਬਰੀ ਹੋ ਚੁੱਕਾ। ਇਹਨਾਂ ਨੇ ਇਹ ਕੇਸ ਜਿਹੜਾ ਉਹ ਬਿਲਕੁਲ ਪਲਟਦਿਆਂ ਫੈਸਲਾ ਦਿੱਤਾ ਕਿ ਦੇਖੋ ਇਹ ਮਾਮਲਾ ਜਿਹੜਾ ਬੜਾ ਸੰਵੇਦਨਸ਼ੀਲ ਆ ਕਿਉਂਕਿ CISF ਇੱਕ ਫੋਰਸ ਆ, ਇਹਦੇ ਵਿੱਚ ਇਸ ਤਰ੍ਹਾਂ ਦਾ ਬੰਦਾ ਜਿਹੜਾ ਉਹ ਨੌਕਰੀ ਤੇ ਨਹੀਂ ਰੱਖਿਆ ਜਾ ਸਕਦਾ ਜਿਹੜਾ ਬੈਨੀਫਿਟ ਆਫ ਡਾਊਟ ਦੇ ਤਹਿਤ ਬਰੀ ਹੋਇਆ ਹੋਵੇ, ਮਤਲਬ ਜਿਹੜਾ ਸ਼ੱਕ ਦਾ ਲਾਹਾ ਲੈ ਕੇ ਬਰੀ ਹੋਇਆ ਹੋਵੇ। ਇਸ ਮਾਮਲੇ 'ਚ ਜਿਹੜਾ ਇਹ ਬਰੀ ਹੋਇਆ ਮਾਮਲਾ ਇਹਦੇ ਵਿੱਚ ਜੋ ਜੱਜਮੈਂਟ ਆ ਉਹਦੇ 'ਚ ਇਹਨੂੰ ਸ਼ੱਕ ਦਾ ਲਾਹਾ ਦੇ ਕੇ ਬਰੀ ਕੀਤਾ ਗਿਆ ਕਿਉਂਕਿ ਇਹ ਸੰਵੇਦਨਸ਼ੀਲ ਫੋਰਸ ਆ। ਇਹਦੇ ਵਿੱਚ ਇਸ ਤਰ੍ਹਾਂ ਦਾ ਬੰਦਾ ਜਿਹੜਾ ਸ਼ੱਕੀ ਕਿਰਦਾਰ ਵਾਲਾ ਬੰਦਾ ਉਹ ਨਹੀਂ ਰੱਖਿਆ ਜਾ ਸਕਦਾ। ਸੋ ਡਿਵੀਜ਼ਨ ਬੈਂਚ ਨੇ ਇਹ ਫੈਸਲਾ ਸੁਣਾਇਆ। ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵਚਿੱਤਰ ਤੇ ਗਾਂ ਹੋਰ ਪ੍ਰਭਾਵ ਪਾਉਣ ਵਾਲਾ ਫੈਸਲਾ ਕਿਉਂਕਿ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਵਾਪਰ ਜਾਂਦੀਆਂ। CISF ਦਾ ਇਹੋ ਹੀ ਤਰਕ ਕਿ ਇਹਨੇ ਟ੍ਰੇਨਿੰਗ ਪੂਰੀ ਨਹੀਂ ਕੀਤੀ, ਸ਼ਾਇਦ ਉਹ ਇਸ ਮਾਮਲੇ ਤੇ ਕਿਤੇ ਨਾ ਕਿਤੇ ਭਾਰੀ ਪਿਆ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਕਹਿੰਦੇ ਡੇਰਾ ਮੁਖੀ ਦੇ ਮਨ ਦੀ ਹਸਰਤ ਪੂਰੀ ਹੋਈ। ਦੇਖੋ ਇਹ ਮਨ ਦੀ ਹਸਰਤ ਜਿਹੜੀ ਹੈ ਉਹ ਇੱਕ ਤੇ ਬਹੁਤ ਲੰਮੇ ਸਮੇਂ ਬਾਅਦ ਪੂਰੀ ਹੋਣੀ ਹੈ ਜਿਹੜੀ ਬਾਹਰ ਆ ਕੇ ਮੇਲਾ ਵੇਖਣ ਦੀ ਹੈ ਕਿਉਂਕਿ ਉਹਦੀ ਰਿਹਾਈ ਦੀ ਬਹੁਤ ਦੂਰ ਆ। ਉਹਦਾ ਛੋਟੀਆਂ ਛੋਟੀਆਂ ਹਸਰਤਾਂ ਜਿਹੜੀਆਂ ਬੰਦੇ ਦੇ ਅੰਦਰ ਚੱਲਦੀਆਂ ਰਹਿੰਦੀਆਂ। ਵੈਸੇ ਵੀ ਲੋਕੀ ਕਹਿੰਦੇ ਆ ਹਸਰਤਾਂ ਤੇ ਕਸਰਤਾਂ ਜਿਹੜੀਆਂ ਉਹ ਚੱਲਦੀਆਂ ਰਹਿਣੀਆਂ ਚਾਹੀਦੀਆਂ ਬੰਦੇ ਦੀਆਂ। ਹੁਣ ਇਹਦੀਆਂ ਕਸਰਤਾਂ ਪਤਾ ਨਹੀਂ ਉੱਥੇ ਕਿੱਦਾਂ ਦੀਆਂ ਕਰਾਉਂਦੇ ਆ ਪਰ ਹਸਰਤਾਂ ਜਿਹੜੀਆਂ ਉਹ ਇਹਦੀਆਂ ਰਹਿ ਕੇ ਸਾਹਮਣੇ ਆਉਂਦੀਆਂ। ਕਦੇ ਕਹਿੰਦਾ ਘਰੇ ਗੱਲ ਹੀ ਕਰਾ ਦਿਓ ਟੈਲੀਫੋਨ ਤੇ ਯਾਰ, ਤੇ ਜੇ ਟੈਲੀਫੋਨ ਨਹੀਂ ਦੇਣਾ ਕਹਿੰਦਾ ਟੈਲੀਵਿਜ਼ਨ ਹੀ ਦੇ ਦਿਓ, ਝੱਟ ਵੇਖ ਕੇ ਮਨੋਰੰਜਨ ਕਰ ਲੈਂਦਾ ਬੰਦਾ। ਹੋਰ ਨਹੀਂ ਕਿਤੇ ਭੁੱਲਾ ਚੁੱਕਾ ਕੋਈ ਨਿਊਜ਼ ਬੁਲੇਟਿਨ ਮੇਰੀ ਫੋਟੋ ਦਿਖਾ ਦਊਗਾ। ਸੋ ਇਹਨੇ ਵਾਰ-ਵਾਰ ਮੰਗ ਕੀਤੀ ਸੀਗੀ ਕਿ ਮੈਨੂੰ ਟੈਲੀਵਿਜ਼ਨ ਦੇ ਦਿਓ, ਟੈਲੀਵਿਜ਼ਨ ਦੇ ਦਿਓ।
ਇਹਦੀ ਮੰਗ ਨਕਾਰੀ ਜਾਂਦੀ ਸੀ। ਹਰੇਕ ਵਾਰ ਜਿਹੜਾ ਵੀ ਜਾਂਦਾ ਸੀ ਉੱਥੇ ਦੌਰੇ ਤੇ, ਵੈਸੇ ਕਈਆਂ ਨੂੰ ਤੇ ਇਹ ਦੌਰਾ ਪੈਂਦਾ ਕਿ ਚਲੋ ਬਾਬੇ ਦੇ ਪੈਰੀ ਹੱਥ ਲਾ ਆਵਾਂਗੇ। ਇੱਕ ਅੱਧੇ ਏਦਾਂ ਦੇ ਵੀ ਬੰਦੇ ਉੱਥੇ ਗਏ ਆ ਜਿਹੜੇ ਦਰਸ਼ਨ ਕਰਨ ਗਏ ਸੀਗੇ। ਵੈਸੇ ਦਰਸ਼ਨ ਵਾਲਿਆਂ ਦੀਆਂ ਫੋਟੋਆਂ ਤੇ ਤੁਸੀਂ ਸੋਸ਼ਲ ਮੀਡੀਆ ਤੇ ਦੇਖੀਆਂ ਹੋਣੀਆਂ, ਉਹ ਜਿਹੜਾ ਸਾਈਨ ਬੋਰਡ ਲੱਗਿਆ ਸੁਨਰੀਆ ਜੇਲ੍ਹ ਦਾ, ਉਹਨੂੰ ਮੱਥਾ ਟੇਕੀ ਜਾਂਦੇ ਆ। ਖੈਰ, ਇਹਨੂੰ ਹੁਣ ਇੱਕ ਸੈਸ਼ਨ ਜੱਜ ਨੇ ਟੈਲੀਵਿਜ਼ਨ ਦੇਣ ਦਾ ਹੁਕਮ ਦਿੱਤਾ, ਕਿਉਂਕਿ ਥੋੜੇ ਦਿਨ ਪਹਿਲਾਂ ਉਹ ਸੈਸ਼ਨ ਜੱਜ ਗਿਆ ਸੀ ਜੇਲ੍ਹ ਦੇ ਦੌਰੇ ਤੇ, ਕਿਉਂਕਿ ਜੇਲ੍ਹਾਂ ਦੇ ਵਿੱਚ ਅਫਸਰ ਜਾਂਦੇ ਰਹਿੰਦੇ ਦੌਰੇ ਤੇ, ਮੰਤਰੀ ਵੀ ਜਾਂਦੇ ਰਹਿੰਦੇ ਦੌਰੇ ਤੇ। ਉਹ ਇਹ ਜਿਹੜਾ ਜੱਜ ਗਿਆ ਸੀਗਾ, ਇਹਨੇ ਫਿਰ ਉਹਦੇ ਕੋਲ ਦਰਖਾਸਤ ਕੀਤੀ ਸੀਗੀ ਕਿ ਦੇਖੋ ਮੇਰੇ ਕੋਲ ਕੋਈ ਮਨੋਰੰਜਨ ਦਾ ਪ੍ਰਬੰਧ ਨਹੀਂ ਹੈਗਾ, ਕੋਈ ਕਰ ਲੈਣ ਦਾ ਪ੍ਰਬੰਧ ਨਹੀਂ ਹੈਗਾ, ਕਿਰਪਾ ਕਰਕੇ ਮੇਰੀ ਮੁਸ਼ਕਲ ਜਿਹੜੀ ਆ ਉਹਦਾ ਨਿਵਾਰਨ ਕਰੋ। ਫਿਰ ਜੱਜ ਨੇ ਹੁਕਮ ਦਿੱਤਾ ਸੀਗਾ ਕਿ ਟੈਲੀਵਿਜ਼ਨ ਫਿੱਟ ਕਰ ਦਿਓ। ਟੈਲੀਵਿਜ਼ਨ ਬੀੜ ਦਿੱਤਾ ਇਹਦੀ ਹੁਣ ਬੈਰਕ ਦੇ ਵਿੱਚ। ਵੈਸੇ ਦੱਸਿਆ ਜਾਂਦਾ ਕਿ ਬੈਰਕ ਦੇ ਵਿੱਚ ਇਹਨੂੰ ਅੱਡ ਰੱਖਿਆ ਹੋਇਆ, 6 ਕੁ ਬੰਦੇ ਆਏ, ਬਾਕੀ 4-5 ਖਿਦਮਤ ਲਈ ਹੋਣੇ ਆ। ਸੋ ਇਹ ਕਹਿੰਦਾ ਕਿ ਮੈਂ ਇਸ ਬੈਰਕ ਤੋਂ ਬਾਹਰ ਨਹੀਂ ਜਾ ਸਕਦਾ, ਸੋ ਇੱਥੇ ਪ੍ਰਬੰਧ ਕਰ ਦਿਓ, ਇੱਥੇ ਚੈਨਲ ਚਲਾ ਦਿਓ। ਪਰ ਇਹਦੀ ਇਹ ਮੰਗ ਜਿਹੜੀ ਉਹ ਸ਼ਾਇਦ ਪੂਰੀ ਨਹੀਂ ਕੀਤੀ ਗਈ ਜੋ ਕੇਬਲ ਵਾਲੇ ਚੈਨਲ ਪਾਲਦਾ ਸੀਗਾ। ਇਹਨੂੰ ਸਿਰਫ ਟੈਲੀਵਿਜ਼ਨ ਦਿੱਤਾ ਗਿਆ ਜਾਂ ਫ੍ਰੀ ਟੂ ਏਅਰ ਚੈਨਲ ਜਿਹੜੇ DD ਵਗੈਰਾ ਜਿਹੜੇ ਜੋ ਵੀ ਚੱਲਦੇ ਆ ਉਹ ਹੀ ਦਿਖਾਈ ਦੇਣ। ਪਰ ਇਹ ਹੈ ਜੀ, ਇੱਕ ਪੱਤਰਕਾਰ ਨੇ ਅੱਜ ਇਸ ਖਬਰ ਨੂੰ ਇਸ ਢੰਗ ਨਾਲ ਪੇਸ਼ ਕੀਤਾ ਕਿ ਮੈਂ ਬੜਾ ਦੁਬਦਾ ਚ ਪੈ ਗਿਆ। ਉਹਨੇ ਸਾਰੀ ਖਬਰ ਲਿਖ ਕੇ ਪਹਿਲਾਂ ਇਹ ਲਿਖਿਆ ਕਿ ਜੇਲ੍ਹ ਦੇ ਵਿੱਚ ਇਹ ਕਿਤੇ ਵੀ ਨਹੀਂ ਘੁੰਮ ਸਕਦਾ, ਹੋਰ ਕੈਦੀ ਵਾਂਗੂ ਇਹ ਸਾਰਾ ਦਿਨ ਬੈਰਕ ਚ ਰਹਿੰਦਾ ਹੈ। ਤੇ ਹੇਠਾਂ ਲਿਖ ਦਿੱਤਾ ਕਿ ਕੈਦ ਦੇ ਦੌਰਾਨ ਡੇਰਾ ਮੁਖੀ ਵੱਲੋਂ ਜੇਲ੍ਹ ਚ ਸਬਜ਼ੀਆਂ ਬੀਜਣ, ਉਹਨਾਂ ਨੂੰ ਪਾਣੀ ਦੇਣ ਤੇ ਕਿਆਰੀਆਂ ਚ ਵਾਧੂ ਘਾਹ ਫੂਸ ਹਟਾਉਣ ਦਾ ਕੰਮ ਜਿਹੜਾ ਉਹ ਜਾਰੀ ਹੈ। ਹੁਣ ਬੰਦਾ ਪੁੱਛੇ ਕਿ ਆਪੇ ਤੇ ਤੂੰ ਕਹੀ ਜਾਂਦਾ ਕਿ ਇਹਨੂੰ ਬੈਰਕ ਚੋਂ ਬਾਹਰ ਨਹੀਂ ਕੱਢਿਆ ਜਾਂਦਾ, ਕਿ ਜਿਹੜੀਆਂ ਸਬਜ਼ੀਆਂ ਬੀਜੀ ਖਲੋਤਾ ਇਹ ਬੈਰਕ ਦੇ ਬਾਥਰੂਮ ਚ ਲਾਈਆਂ ਨੇ। ਜੀ ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਜੇ ਆਪਾਂ ਗੱਲ ਕਰੀਏ ਬਰਗਾੜੀ ਮਾਮਲੇ ਦੇ ਵਿੱਚ ਇੱਕ ਅਖਬਾਰ ਦਾ ਨਵਾਂ ਦਾਅਵਾ। ਦੇਖੋ, ਬਰਗਾੜੀ ਮਾਮਲੇ ਦੇ ਵਿੱਚ ਇੱਕ ਹਿੰਦੀ ਅਖਬਾਰ ਨੇ ਜਿਹੜੀ ਗੱਲ ਕਹੀ ਹੈ, ਵੈਸੇ ਇਸ ਮਾਮਲੇ 'ਚ ਮੈਂ ਕਹਿ ਸਕਦਾ ਕਿ ਪੱਤਰਕਾਰਤਾ ਜਿਹੜੀ ਖਾਸ ਤੌਰ ਤੇ ਸਾਡੀ ਇੱਥੋਂ ਦੀ ਖੇਤਰੀ ਪੱਤਰਕਾਰਤਾ ਉਹ ਬੜੀ ਐਡਵਾਂਸ ਰਹੀ। ਇਹਨਾਂ ਦੀ ਜਿੰਨੀ ਵੀ ਖੋਜੀ ਪੱਤਰਕਾਰਤਾ ਸੀਗੀ ਇਸ ਮਾਮਲੇ 'ਚ, ਜਿੰਨੀ ਵੀ ਰਿਪੋਰਟਿੰਗ ਸੀਗੀ, ਉਹ ਸਾਰੀ ਦੀ ਸਾਰੀ ਸੱਚ ਸਾਬਤ ਹੋਈ ਹੈ। ਪੁਲਿਸ ਤੋਂ ਐਡਵਾਂਸ ਚੱਲੇ ਆ। ਤਾਂ ਇਸ ਮਾਮਲੇ 'ਚ ਹੁਣ ਜਿਹੜਾ ਨਵਾਂ ਦਾਅਵਾ ਕੀਤਾ ਜਾ ਰਿਹਾ ਉਹ ਇਹੋ ਕੀਤਾ ਜਾ ਰਿਹਾ ਕਿ ਜਿਹੜੇ ਗੁਰੂ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ ਸਨ, ਉਹ ਅਸਲ ਦੇ ਵਿੱਚ ਚੋਰੀ ਕਰਕੇ ਕੋਈ ਸਿੱਖਾਂ ਵਾਲਾ ਪਿੰਡ ਆ, ਉਸ ਪਿੰਡ ਦੇ ਵਿੱਚ ਡੇਰਾ ਅਨੁਯਾਈ ਦੇ ਘਰੇ ਰੱਖੇ ਗਏ ਸੀ ਪਹਿਲਾਂ। ਉਸ ਤੋਂ ਬਾਅਦ ਫਿਰ ਇਹ ਪਹੁੰਚਾਏ ਗਏ ਕੋਟਕਪੂਰਾ, ਪਹਿਲਾਂ ਕਾਫੀ ਦਿਨ ਰੱਖੇ ਗਏ, ਫਿਰ ਉਸ ਤੋਂ ਬਾਅਦ ਬੇਅਦਬੀ ਕਰਕੇ ਇਹ ਕੋਟਕਪੂਰੇ ਰੱਖੇ ਗਏ ਤੇ ਉਸ ਤੋਂ ਬਾਅਦ ਡਰੇਨ ਦੇ ਵਿੱਚ ਸੁੱਟੇ ਗਏ। ਨਵਾਂ ਦਾਅਵਾ ਹੈ ਕਿ ਇਹ ਜਿਹੜੇ ਗੁਰੂ ਸਾਹਿਬ ਦੇ ਸਰੂਪ ਸੀ, ਪਹਿਲਾਂ ਮੰਨਿਆ ਜਾ ਰਿਹਾ ਸੀਗਾ ਕਿ ਸਿੱਧੇ ਇਹ ਇੱਥੇ ਲੈ ਆਉਂਦੇ ਇਹਨਾਂ ਨੇ ਕੋਟਕਪੂਰੇ, ਪਰ ਹੁਣ ਇਸ ਮਾਮਲੇ ਦੇ ਵਿੱਚ ਇਹ ਨਵਾਂ ਮੀਡੀਆ ਦਾ ਦਾਅਵਾ ਸਾਹਮਣੇ ਆਇਆ ਕਿ ਇਹ ਜਿਹੜੇ ਗੁਰੂ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ ਸੀਗੇ ਪਹਿਲਾਂ ਸਿੱਖਾਂ ਵਾਲੇ ਪਿੰਡ ਦੇ ਵਿੱਚ ਕਿਸੇ ਡੇਰੇ ਅਨੁਯਾਈ ਦੇ ਘਰੇ ਰੱਖੇ ਗਏ ਸੀਗੇ। ਖੈਰ, ਹੁਣ ਦੇਖਦੇ ਹਾਂ, CBI ਨੇ ਹੱਥ ਪਾ ਲਿਆ ਇਹਨਾਂ ਦੇ ਗੁੱਟਾਂ ਨੂੰ। ਹੁਣ ਦੇਖਦੇ ਹਾਂ ਅੱਗੇ ਕੀ ਬਣਦਾ। ਜੇ CBI ਕੁਛ ਨਾ ਕਰ ਸਕੀ ਤੇ ਫਿਰ ਇਸ ਮਾਮਲੇ 'ਚ ਹੋਣਾ ਵੀ ਕੱਖ ਨਹੀਂ ਹੈ। ਗੁਰੂ ਸਾਹਿਬ ਦੇ ਸਰੂਪ ਤੇ ਬਰਾਮਦ ਹੋਣ ਵਾਲੀ ਜਿਹੜੀ ਗੱਲ ਆ ਉਹ ਬੜੀ ਧੁੰਦਲੀ ਪੈ ਗਈ ਆ। ਪਰ ਇੱਕ ਚੀਜ਼ ਜਿਹੜੀ ਆ ਉਹ CBI ਕਰ ਦੇਵੇ ਤਾਂ ਮੇਰੇ ਖਿਆਲ ਦੇ ਨਾਲ ਇਹ ਕੇਸ ਹੈ ਜਿਹੜਾ ਉਹ ਮਾੜਾ ਮੋਟਾ ਠਹਿਰ ਸਕਦਾ। ਇਹਨਾਂ ਦੀਆਂ ਲੋਕੇਸ਼ਨਾਂ ਜਿਹੜੀਆਂ ਉਹ ਟਰੇਸ ਕੀਤੀਆਂ ਜਾਣ ਉਸ ਦਿਨ ਦੀਆਂ, ਕਿਉਂਕਿ ਅੱਜ ਕੱਲ੍ਹ ਸੈੱਲਫੋਨ ਦੀ ਜਿਹੜੀ ਲੋਕੇਸ਼ਨ ਆ ਉਹ ਇੱਕ ਸਬੂਤ ਬਣ ਜਾਂਦੀ ਹੈ ਅਦਾਲਤ ਦੇ ਵਿੱਚ। ਉਦੋਂ ਤੱਕ ਕੇਸ ਜਿਹੜਾ ਉਹ ਸੋਲਿਡ ਨਹੀਂ ਬਣੇਗਾ ਜਦੋਂ ਤੱਕ ਇਸ ਤਰ੍ਹਾਂ ਦਾ ਕੋਈ ਸਬੂਤ ਹੈ ਜਿਹੜਾ, ਇਸ ਤਰ੍ਹਾਂ ਦਾ ਕੋਈ ਪ੍ਰਮਾਣ ਹੈ ਜਿਹੜਾ ਇਹ ਪੇਸ਼ ਨਹੀਂ ਕਰਦੇ। ਹੁਣ ਦੇਖਣਾ ਹੋਊਗਾ ਕਿ CBI ਇਹਨਾਂ ਦੋ ਬਿੰਦੂਆਂ ਤੇ, ਇੱਕ ਖਾਸ ਤੌਰ ਤੇ ਜਿਹੜੀ ਲੋਕੇਸ਼ਨ ਵਾਲਾ ਮਾਮਲਾ ਔਰ ਦੂਸਰਾ ਜਿਹੜਾ ਕਿ ਹਥਿਆਰਾਂ ਵਾਲਾ ਮਾਮਲਾ, ਉਹ ਜਿੱਦਾਂ ਆਪਾਂ ਕੱਲ ਵੀ ਗੱਲ ਕੀਤੀ ਸੀ ਸ਼ਾਇਦ, ਕਿ ਇਹਦੇ ਵਿੱਚ ਇੱਕ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਇਹ ਬੰਦੇ ਜਿਹੜੇ ਗ੍ਰਿਫਤਾਰ ਹੋਏ ਆ ਆਪ ਹੀ ਮੰਨਦੇ ਆ ਕਿ ਸਾਨੂੰ ਇਸ ਘਟਨਾ ਨੂੰ ਅੰਜਾਮ ਦੇਣ ਲਈ ਸਰਸੇ ਤੋਂ ਹਥਿਆਰ ਮੁਹੱਈਆ ਕਰਵਾਏ ਗਏ ਸੀ। ਸੋ CBI ਤੇ ਹੁਣ ਇਸ ਗੱਲ ਦੀ ਟੇਕ ਰਹੂਗੀ ਕਿ ਇਹਨਾਂ ਦੋਹਾਂ ਬਿੰਦੂਆਂ ਤੇ ਕੰਮ ਕਰਦੀ ਹੈ ਜਾਂ ਇਸ ਬਿੰਦੂ ਤੇ ਕੰਮ ਕਰਦੀ ਹੈ ਕਿ ਲੈ ਦੇ ਕੇ ਕੱਖ ਨਹੀਂ, ਬਸ ਇੱਥੇ ਮਾਮਲਾ ਜਿਹੜਾ ਉਹ ਨਵੇੜ ਦੋ, ਜਿੱਦਾਂ ਮੋੜ ਬੰਬ ਧਮਾਕੇ ਵਾਲਾ ਮੁੜਿਆ ਕੁੜਿਆ ਪਿਆ। ਜੀ ਜੀ ਜੀ। ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਿਹੜੀ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਸਤਿਕਾਰ ਸਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM. ਭਾਜੀ ਨਵੇਂ ਟਰੱਕ